ਸਟੇਟ ਕਿੰਨੀ ਵੀ ਤਗੜੀ ਕਿਉਂ ਨਾ ਹੋਏ, ਪਰ ਇੱਕ ਹੱਦ ਤੱਕ ਹੀ ਪੈਸਾ ਤੇ ਮੈਨ ਪਾਵਰ ਯੂਟਿਲਾਈਜ਼ ਕਰ ਸਕਦੀ ਹੁੰਦੀ ਹੈ, ਕਿਉਂਕਿ ਬਹੁਤ ਸਾਰੀ ਤਾਕਤ ਅਤੇ ਹਥਿਆਰ ਹੋਰ ਫਰੰਟ ਤੇ ਲੜਾਈ ਅਤੇ ਸੁਰੱਖਿਆ ਲਈ ਰਿਜ਼ਰਵ ਰੱਖਣੇ ਹੁੰਦੇ ਨੇ। ਇਹਨਾਂ ਨੇ ਡਰੱਗ ਵਾਰਫੇਅਰ ਵਾਲਾ ਤੇ ਬ੍ਰੇਨ ਵਾਸ਼ਿੰਗ ਵਾਲਾ ਰਸਤਾ ਚੁਣ ਲਿਆ, ਕਿਉਂਕਿ ਘੱਟ ਬਜਟ ਵਿੱਚ ਸਿੱਖਾਂ ਦਾ ਜ਼ਿਆਦਾ ਨੁਕਸਾਨ ਕੀਤਾ ਜਾ ਸਕਦਾ ਹੈ। 1984 ਵੇਲੇ ਦੀਆਂ ਸਾਰੀਆਂ ਘਟਨਾਵਾਂ ਤੇ ਡਾਟਾ ਸਟੱਡੀ ਕਰਕੇ ਕਨਕਲੂਜਨ ਕੱਢ ਲਿਆ ਕਿ ਵੱਡੀ ਗਿਣਤੀ ਵਿੱਚ ਪੰਜਾਬ ਦੇ ਜੱਟਾਂ ਨੇ ਜੁਝਾਰੂ ਲਹਿਰ ਵਿੱਚ ਹਿੱਸਾ ਲਿਆ, ਤਾਂ ਹੁਣ ਇਹਨਾਂ ਨੂੰ ਹੀ ਜ਼ਿਆਦਾ ਟਾਰਗੇਟ ਕਰੋ। ਜੱਟਾਂ ਨੂੰ ਕਿਵੇਂ ਟਾਰਗੇਟ ਕੀਤਾ? ਕਰਜ਼ੇ ਦਿਓ, ਜ਼ਮੀਨਾਂ ਖੋਵੋ, ਪਾਸਪੋਰਟ ਦਿਓ, ਫਸਲ ਵੇਚਣ ਵੇਲੇ ਖੱਜਲ ਕਰੋ, ਇੰਨਾ ਖਰਾਬ ਕਰੋ ਕਿ ਖੇਤੀ ਤੋਂ ਮੂੰਹ ਮੋੜ ਜਾਣ ਤੇ ਜ਼ਮੀਨਾਂ ਆਪ ਹੀ ਛੱਡ ਦੇਣ। ਪੰਜਾਬ ਵਿੱਚ ਬਿਹਾਰੀ ਵਸਾਓ, ਰੰਗਰੇਟੇ ਸਿੱਖਾਂ ਵਾਲਾ ਰਿਸ਼ਤਾ ਤੋੜੋ। ਹੁਣ ਪੰਜਾਬ 'ਚ ਠੀਕ ਹੈ, ਜ਼ਾਤ ਪਾਤ ਦਾ ਕੋਡ ਕੋਈ ਗਿਆ ਨਹੀਂ ਹੈ, ਲੇਕਿਨ ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਿਵੇਂ ਰੰਗਰੇਟੇ ਦੇ ਨਾਂ ਥੱਲੇ, ਆਈਡੀ ਦੇ ਥੱਲੇ ਕਿਵੇਂ ਸਿੱਖਾਂ ਦੇ ਅੱਡ-ਅੱਡ ਫਿਰਕਿਆਂ ਨੂੰ ਇੱਕ ਦੂਜੇ ਨਾਲ ਉਲਝਾਉਣ ਦੀ ਲਾਈਨ ਹੈ। ਗੁਰੂ ਘਰਾਂ ਵਿੱਚ ਖਰੀਦ ਕੇ ਬੰਦੇ ਫਿੱਟ ਕਰੋ ਜਾਂ ਏਜੰਸੀਆਂ ਦੇ ਲੋਕ ਫਿੱਟ ਕਰੋ। ਦੁੱਕੀ ਤਿੱਕੀ ਜਿਹੜਾ ਵੀ ਕੋਈ ਸਿੱਖਾਂ ਖਿਲਾਫ ਬੋਲੇ ਉਹਨਾਂ ਨੂੰ ਸਿਕਿਉਰਿਟੀ ਦਿਓ ਤੇ ਉਹ ਖੁੱਲ੍ਹ ਕੇ ਭੌਂਕ ਸਕਣ, ਤੇ ਹਿੰਦੂ ਸਿੱਖ ਦਾ ਵਿਵਾਦ ਖੜਾ ਹੋ ਜਾਏ ਤੇ ਰੋਜ਼ ਫਸਾਦ ਹੋਣ। ਪੰਜਾਬ 'ਚ ਡਰ ਪੈਦਾ ਕਰੋ ਲੋਕਾਂ 'ਚ, ਤਾਂ ਕਿ ਉਹ ਪੰਜਾਬ ਨੂੰ ਜਲਦੀ ਛੱਡ ਕੇ ਭੱਜ ਜਾਣ। ਉੱਪਰੋਂ ਦੇਸੀ ਹਥਿਆਰ ਤੇ ਡਰੱਗਸ ਦੀ ਸਪਲਾਈ ਜਾਰੀ ਰੱਖੋ ਤਾਂ ਕਿ ਪੰਜਾਬ ਵਿੱਚ ਕ੍ਰਾਈਮ ਵੱਧ ਜਾਏ। ਬਹੁਤ ਸਾਰੇ ਗੈਂਗ ਜੋ ਇੰਟਰਨੈਟ ਉੱਤੇ ਹਮੇਸ਼ਾ ਛਾਏ ਹੁੰਦੇ ਹਨ, ਉਹ ਅਸਲ ਵਿੱਚ ਐਗਜ਼ਿਸਟ ਨਹੀਂ ਕਰਦੇ, ਸਗੋਂ ਸਰਕਾਰ ਦਾ ਸਿਰਫ ਇੱਕ ਪ੍ਰੋਪੇਗੈਂਡਾ ਹੈ ਤਾਂ ਕਿ ਘਟਨਾਵਾਂ ਨੂੰ ਅੰਜਾਮ ਸਰਕਾਰੀ ਏਜੰਸੀਆਂ ਦੇ ਬੰਦੇ ਦੇਣ ਤੇ ਜ਼ਿੰਮੇਵਾਰੀ ਕਿਸੇ ਇਹੋ ਜਿਹੇ ਗੈਂਗ ਤੇ ਪੈ ਜਾਏ ਜੋ ਐਗਜ਼ਿਸਟ ਹੀ ਨਹੀਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਕਰਤ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਛਿਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 3 ਮਾਰਚ 2023 20 ਫੱਗਣ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਅਤੇ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਨਵਪ੍ਰੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਨ ਲਈ ਕਿਹਾ ਹੋ ਰਿਹਾ ਨਾ ਬਾਬੇ, ਇਹਨਾਂ ਕਿਹਾ ਹੈ ਕਿ ਬਾਬਿਆਂ ਪਿੱਛੇ ਨਾ ਲੱਗੀਏ। ਜੋ ਹਾਲਾਤ ਅੱਜ ਬਣ ਗਏ ਹਨ, ਜੇ ਅਸੀਂ ਆਪਣੀਆਂ ਜੜ੍ਹਾਂ ਵੱਲ ਨਾ ਮੁੜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਔਰ ਗੱਲ ਸਾਡੀ ਹੋਣ ਤੇ ਆਈ ਹੋਈ ਹੈ, ਆਪਣਾ ਮੁਲਕ ਲਈ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਔਰ ਹਰ ਜਥੇਬੰਦੀ ਦੇ ਕੌਮੀ ਘਰ ਲਈ ਜਦੋਜਹਿਦ ਕਰ ਰਹੀ ਜਿਹੜੀ ਜਥੇਬੰਦੀ ਹੈ ਉਸ ਦਾ ਆਪਾਂ ਸਾਥ ਦਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ
ਜੂਨ 84 ਦੇ ਸਿੱਖ ਘੱਲੂਘਾਰੇ ਨਾਲ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਦਾ ਆਗਾਜ਼ ਕੀਤਾ। ਸੋ ਪਿਛਲੇ 39 ਸਾਲ ਤੋਂ ਭਾਰਤੀ ਏਜੰਸੀਆਂ ਨੇ ਸਿੱਖ ਨਸਲਕੁਸ਼ੀ ਲਈ ਅੱਡ-ਅੱਡ ਤਰ੍ਹਾਂ ਦੇ ਜਿਹੜੇ ਹਥਿਆਰ ਵਰਤੇ। ਸੋ ਇਸ ਸੰਬੰਧੀ ਸਾਡੇ ਟੀਵੀ 84 ਦੇ ਰੈਗੂਲਰ ਵਿਊਅਰ ਅਤੇ ਸਿੱਖ ਬੁੱਧੀਜੀਵੀ ਸਰਦਾਰ ਸਰਨਦੀਪ ਸਿੰਘ ਹੋਰਾਂ ਨੇ ਲਿਖਤ ਜਿਹੜੀ ਭੇਜੀ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਨਵਪ੍ਰੀਤ ਸਿੰਘ ਟੋਰਾਂਟੋ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਸਾਡੀ ਤਾਕਤ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਦੀ ਹੈ ਜੀ। ਔਰ 10ਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਆਪਣੀ ਜੋਤ 10 ਗੁਰੂ ਸਾਹਿਬਾਨ ਦੀ ਜੋਤ ਜਦੋਂ ਅਸੀਂ ਇਹ ਗੁਰੂ ਸਾਹਿਬ ਦਾ ਦੋਹਰਾ ਅਰਦਾਸ ਤੋਂ ਬਾਅਦ ਦੁਹਰਾਉਂਦੇ ਹਾਂ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਗੱਲ ਇਹਦੇ 'ਚ ਹੀ ਕੰਪਲੀਟ ਹੋ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਪਰ ਫਿਰ ਇੱਕ ਐਡੀਸ਼ਨਲ ਅਸੀਂ ਵਾਕ ਦੇਖਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਹੁਣ ਇਹ ਵੀ ਰਿਮਾਈਂਡਰ ਕਰਵਾਇਆ ਕਿ ਮਹਿਜ਼ ਇਹ ਇੱਕ ਰਸਮ ਵਾਂਗ ਨਹੀਂ ਹੈ ਕਿ ਅਸੀਂ ਗੁਰੂ ਧਾਰ ਲਿਆ ਜਾਂ ਗੁਰੂ ਮੰਨ ਲਿਆ, ਕਿ ਹਰ ਇੱਕ ਸਿੱਖ ਦੇ ਅੰਦਰ ਜਿਹੜਾ ਜਗਿਆਸੂ ਹੈ, ਰੱਬ ਨੂੰ ਮਿਲਣ ਦੀ ਚਾਹਨਾ ਰੱਖਣ ਵਾਲਾ ਜਿਹੜਾ ਵੀ ਇਨਸਾਨ ਹੈ, ਉਹ ਜਦੋਂ ਜਿਹਦੇ ਅੰਦਰ ਡਿਜ਼ਾਇਰ ਹੈ ਕਿ ਵਾਹਿਗੁਰੂ ਨੂੰ ਕਿਵੇਂ ਮਿਲਣਾ, ਖੋਜ ਸ਼ਬਦ ਮੈਲੇ, ਉਹ ਸ਼ਬਦ ਦੇ ਨਾਲ ਜੁੜੇ, ਸ਼ਬਦ ਨੂੰ ਪੜ੍ਹੇ, ਵਿਚਾਰੇ ਔਰ ਆਪਣੇ ਮਨ ਦੇ ਅੰਦਰ ਜਿਹੜਾ ਫਿਰ ਉਸ ਨੂੰ ਧਾਰਨ ਕਰੇ। ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਕਿ ਜਦੋਂ ਗੱਲ ਇੱਕ ਪਾਸੇ ਸੁਣਨ ਦੀ ਹੈ, ਇੱਕ ਪਾਸੇ ਮੰਨਣ ਦੀ ਹੈ, ਪਹਿਲਾਂ ਪੜਾਂਗੇ ਜਾਂ ਸੁਣਾਂਗੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਹਾਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਉਹ ਸੁਣਨ ਦੀ ਗੱਲ ਹੈ ਜੀ। ਫਿਰ ਜੇ ਬਹੁਤ ਵਾਰ ਜਦੋਂ ਪੇਰੈਂਟਸ ਸਾਡੇ ਕੋਈ ਐਡਵਾਈਸ ਦੇ ਰਹੇ ਹੁੰਦੇ ਸੀ ਤੇ ਉਹ ਕਹਿੰਦੇ ਸੀ ਵੀ ਤੂੰ ਤੇਰੇ ਤੇ ਅਸਰ ਨਹੀਂ ਹੋਣਾ, ਇੱਕ ਕੰਨ ਚੋਂ ਤੇਰੇ ਵੜਦੇ ਆ, ਦੂਜੇ ਚੋਂ ਨਿਕਲ ਜਾਂਦੇ ਆ, ਕਿਉਂਕਿ ਜੇ ਸੁਣ ਕੇ ਤੁਸੀਂ ਉਹਨੂੰ ਰਿਟੇਨ ਕਰਦੇ ਹੋ ਫਿਰ ਉਹਨੂੰ ਤੁਸੀਂ ਮੰਨੋਗੇ, ਉਸ ਤੇ ਅਮਲ ਦਰਾਮਦ ਕਰੋ। ਮੰਨਣਾ ਤਾਂ ਇਹੀ ਹੈ। ਫਿਰ ਅੱਗੋਂ 4 ਪੌੜੀਆਂ, ਜੇ ਪਹਿਲਾਂ 4 ਪੌੜੀਆਂ ਸੁਣਨ ਦੀਆਂ ਨੇ ਤੇ ਫਿਰ ਸੁਣਿਆ ਸਿੱਧ ਪੀਰ ਈਸਰ ਬਰਮਾ ਸਤ ਸੰਤੋਖ, ਸੁਣਿਆ ਸਰਾ ਗੁਣਾ ਕੇ, ਫਿਰ 4 ਮੰਨਣ ਦੀਆਂ ਨੇ, ਮੰਨੇ ਕੀ ਗਤ ਮੰਨੈ ਸੁਰਤ ਮੰਨੈ ਮਾਰਗ ਮੰਨੈ ਪਾਵੈ ਮੋਖ ਦੁਆਰ। ਸੋ ਸੁਣਿਆ ਮੰਨਿਆ ਮਨ ਕੀਤਾ ਭਾਓ। ਹੁਣ ਇਹ ਇੱਕ ਭਾਓ ਡਰ ਹੈ ਕਿ ਅਸੀਂ ਇੱਕ ਰੱਬ ਦੇ ਡਰ ਪਿਆ 'ਚ ਜਿਉਂਦੇ ਹਾਂ, ਇਹ ਭਾਓ ਹੈ ਭੱਬੇ ਨੂੰ ਕੰਨੇ ਦੇ ਨਾਲ, ਜਿਸ ਦਾ ਮਤਲਬ ਹੈ ਪਿਆਰ, ਕਿ ਜਦੋਂ ਅਸੀਂ ਪਿਆਰੇ ਦੀਆਂ ਗੱਲਾਂ ਸੁਣੀਆਂ ਉਸ ਦੇ ਉੱਤੇ ਅਸੀਂ ਆਮਨਾ ਕੀਤੀ, ਮੰਨਿਆ, ਮਨ ਦੇ ਅੰਦਰ ਪਿਆਰ ਪੈਦਾ ਕੀਤਾ, ਉਸ ਦੀ ਮੁਹੱਬਤ ਜਾਗੀ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਦੋਂ ਵਾਹਿਗੁਰੂ ਤੁਹਾਡੇ ਅੰਦਰ ਆ ਕੇ ਬੈਠ ਜਾਂਦੇ ਨੇ ਫਿਰ ਤੁਹਾਨੂੰ ਬਾਹਰ ਤੀਰਥਾਂ ਦੇ ਉੱਤੇ, ਪਿਲਗ੍ਰਿਮ ਸੈਂਟਰਸ ਤੇ, ਕਿਤੇ ਪੰਡਤਾਂ ਦੇ ਪਿੱਛੇ, ਕਿਸੇ ਹੋਰ ਲੋਕਾਂ ਦੇ ਪਿੱਛੇ ਕਿ ਜੀ ਉਹਦੇ ਕੋਲ ਰੱਬ ਹੈ, ਉਹਨੇ ਤੁਹਾਨੂੰ ਭੱਜਣ ਦੀ ਲੋੜ ਨਹੀਂ ਹੈ। ਫਿਰ ਤਾਂ ਤੁਹਾਡੇ ਅੰਦਰ ਹੀ ਤੀਰਥ ਹੈ, ਕਿਉਂਕਿ ਤੀਰਥਾਂ ਤੇ ਤੁਸੀਂ ਰੱਬ ਲੱਭਣ ਜਾਂਦੇ ਹੋ। ਪਰ ਜਦੋਂ ਤੁਸੀਂ ਸੁਣ ਕੇ ਮੰਨ ਕੇ ਮਨ ਦੇ ਅੰਦਰ ਉਸ ਮੁਹੱਬਤ ਨੂੰ ਪੈਦਾ ਕੀਤਾ ਤੇ ਜਦੋਂ ਰੱਬ ਤੁਹਾਡੇ ਅੰਦਰ ਆ ਕੇ ਵਸ ਗਿਆ ਫਿਰ ਅੰਤਰਗਤ ਤੀਰਥ ਮਲ ਨਾਓ। ਤੀਰਥ ਪਿਲਗ੍ਰਿਮ ਸੈਂਟਰ ਤੁਹਾਡੇ ਅੰਦਰ ਬਣ ਗਿਆ, ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਵੀ ਜਦੋਂ ਕਿਹਾ ਕਿ ਬੁੱਲਿਆ ਸ਼ੌ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਹੁਣ ਅੰਦਰ ਵੀ ਉਹ ਬੈਠਾ ਤੇ ਲੁਕਿਆ ਕਿਉਂ ਹੋਇਆ ਕਿ ਤੇਰੀ ਬੁੱਕਲ ਦੇ ਵਿੱਚ ਚੋਰ। ਹੁਣ ਜਿਹੜੀ ਹਉਮੈ, ਜਿਹੜਾ ਮੈਂ, ਜਿਹੜੀ ਅਨਾ ਹੈ, ਜਿਸ ਨੇ ਇੱਕ ਵਿੱਥ ਪਾਈ ਹੋਈ ਹੈ, ਜਦੋਂ ਉਹ ਕੰਧ ਟੁੱਟ ਗਈ ਤੇ ਅੰਤਰਗਤ ਤੀਰਥ ਮਲ ਨਾਓ ਤੇ ਫਿਰ ਮਨ ਚੋਂ ਇਹੀ ਨਿਕਲਦਾ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਕਿ ਹੇ ਵਾਹਿਗੁਰੂ ਜੋ ਵੀ ਤੂੰ ਮੈਨੂੰ ਚੰਗਾਪਨ ਦਿੱਤਾ ਹੈ ਉਹ ਤੇਰਾ ਹੀ ਹੈ, ਤੇਰੇ ਬਿਨਾ ਹੋਰ ਕੋਈ ਗੁਣਾ ਦਾ ਮਾਲਕ ਨਹੀਂ ਹੈ, ਗੁਣ ਦੇਣ ਵਾਲਾ ਨਹੀਂ ਹੈ।
ਔਰ ਜਦੋਂ ਤੱਕ ਤੂੰ ਮੈਨੂੰ ਇਹ ਗੁਣ ਨਹੀਂ ਸੀ ਦਿੱਤਾ ਆਪਣੀ ਯਾਦ ਦਾ, ਆਪਣੇ ਪਿਆਰ ਦਾ, ਮੈਂ ਕਿਵੇਂ ਇਸ ਬੰਦਗੀ ਦੇ ਰਸਤੇ ਤੇ, ਭਗਤੀ ਦੇ ਰਸਤੇ ਤੇ ਤੁਰ ਸਕਦਾ? ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਜਦੋਂ ਇਹ ਗੁਣ ਬੰਦਗੀ ਦਾ, ਭਗਤੀ ਦਾ, ਭਾਉ ਦਾ ਦਿਲ ਦੇ ਅੰਦਰ ਆ ਜਾਂਦਾ ਤੇ ਫਿਰ ਸਵਸਥ ਆਤ ਬਾਣੀ ਬਰਮਾਓ। ਹੁਣ ਇਸ ਨੂੰ ਬੇਸ਼ੱਕ ਡਿਫਰੈਂਟਲੀ ਇੰਟਰਪ੍ਰੀਟ ਕੀਤਾ ਜਾਂਦਾ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਆਤ ਆਰਥਕਤਾ ਨਾਲ ਜੁੜਿਆ ਹੋਇਆ, ਹੱਕ ਹਲਾਲ ਦੀ ਕਮਾਈ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਯਾਦ ਦਹਾਨੀ ਕਰਵਾਈ ਸੀ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਜਿਹੜੇ ਘਾਲਣਾ ਦੀ ਕਮਾਈ, ਹੱਕ ਹਲਾਲ ਦੀ ਕਮਾਈ, ਰਿਜ਼ਕੇ ਹਲਾਲ ਜਿਸ ਨੂੰ ਕਿਹਾ ਜਾਂਦਾ, ਉਹ ਕਮਾਉਂਦੇ ਨੇ, ਖਾਂਦੇ ਨੇ, ਤੇ ਉਹ ਤੁਹਾਡਾ ਸਵਸਥ, ਉਹ ਤੁਹਾਡੀ ਹੈਲਥੀ ਆਰਥਿਕਤਾ ਹੈ, ਹੈਲਥੀ ਕਮਾਈ ਹੈ। ਤੇ ਜਦੋਂ ਉਹ ਤੁਸੀਂ ਅੰਦਰ ਦੇ ਤੀਰਥ ਚ ਨਹਾਤੇ, ਰੱਬ ਦੇ ਨਾਲ ਮੁਹੱਬਤ ਪਾੜੀ, ਕਿਰਤ ਤੁਹਾਡੀ ਸੁਚੱਜੀ ਹੈ, ਫਿਰ ਤੁਹਾਡੇ ਅੰਦਰੋਂ ਵਾਹਿਗੁਰੂ ਦੇ ਪਿਆਰ ਰੂਪੀ ਇਹ ਬਾਣੀ ਦਾ ਜਿਹੜਾ ਇਹ ਉਮਾ ਉੱਠਦਾ ਤੇ ਤੁਸੀਂ ਸੱਚੇ ਹੋ, ਸਤ ਸੁਹਾਣ ਸਦਾ ਮਨ ਚਾਓ। ਫਿਰ ਤੁਹਾਡੇ 'ਚ ਕੋਈ ਢਹਿੰਦੀ ਕਲਾ, ਕੋਈ ਕਮਜ਼ੋਰੀ ਨਹੀਂ ਹੈ। ਤੁਸੀਂ ਸੱਚ ਦੇ ਨਾਲ ਖੜੇ ਹੋ, ਤੁਸੀਂ ਸੋਹਣੇ ਲੱਗਦੇ ਹੋ, ਕਿਉਂਕਿ ਸੱਚ ਸੋਹਣਾ ਤੁਹਾਡੇ ਅੰਦਰ ਔਰ ਬਾਹਰ ਉਸ ਸੁਹੱਪਣ ਦਾ ਝਲਕਾਰਾ ਹੁੰਦਾ ਤੇ ਮਨ ਦੇ ਅੰਦਰ ਹਮੇਸ਼ਾ ਚਾਅ ਹੁੰਦਾ। ਚੜ੍ਹਦੀ ਕਲਾ ਜਿਹੜੀ ਹੈ ਉਹ ਚਾਅ ਦੀ ਅਵਸਥਾ ਹੈ, ਜਿਸ ਨੂੰ ਅਸੀਂ ਕ੍ਰਿਸਚੀਅਨਿਟੀ ਦੇ ਵਿੱਚ ਸਟੇਟ ਆਫ ਬਲਿਸਫੁਲ ਐਕਸਟੈਸੀ। ਹੁਣ ਇਹ ਔਰ ਇਸ ਨੂੰ ਹੋਰ ਇਸੇ ਜਦੋਂ ਜਪਜੀ ਸਾਹਿਬ ਜੀ ਕਹਿੰਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਵਿਗਾਸ ਕੀ ਹੈ? ਖੇੜਾ ਹੈ, ਖੁਸ਼ੀ ਹੈ। ਜਦੋਂ ਭਾਈ ਵੀਰ ਸਿੰਘ ਨਾਮ ਨੂੰ ਬਿਆਨਦੇ ਨੇ, ਉਹ ਕਹਿੰਦੇ ਨੇ ਨਾਮ ਖੇੜਾ ਹੈ। ਜੇ ਕੋਈ ਰੱਬ ਨਾਲ ਜੁੜਿਆ ਹੋਇਆ ਬੰਦਾ, ਉਸ ਚੋਂ ਤੁਹਾਨੂੰ ਕ੍ਰੋਧ ਨਜ਼ਰ ਆਉਂਦਾ ਹੈ, ਗੁੱਸਾ ਨਜ਼ਰ ਆਉਂਦਾ ਹੈ, ਚੁਲਚਲਾਹਟ ਨਜ਼ਰ ਆਉਂਦੀ ਹੈ, ਨੈਗੇਟਿਵਿਟੀ ਨਜ਼ਰ ਆਉਂਦੀ ਹੈ, ਫਿਰ ਉਹ ਵੀ ਇਹ ਭੁਲੇਖਾ ਪਾਲ ਰਿਹਾ ਕਿ ਉਹ ਰੱਬ ਨਾਲ ਜੁੜਿਆ ਹੋਇਆ। ਤੇ ਬਹੁਤ ਵਾਰ ਮੈਂ ਜਦੋਂ ਇਸ ਕਿਸਮ ਦੇ ਬਾਰੇ ਸੁਣਦਾ ਸੀ, ਕਹਿੰਦੇ ਸੀ ਜਿਹੜਾ ਜੀ ਬਹੁਤ ਸਿਮਰਨ ਕਰਦਾ ਉਹ ਬੜਾ ਕਰੋਧੀ ਵੀ ਹੋ ਜਾਂਦਾ। ਇਹ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਬਾਣੀ ਨੇ ਤਾਂ ਯਾਦ ਦਹਾਨੀ ਕਰਵਾਈ ਕਿ ਨਾਨਕ ਭਗਤਾਂ ਸਦਾ ਵਿਗਾਸ, ਕਿ ਜਿਹੜੇ ਉਹਦੀ ਬੰਦਗੀ 'ਚ ਨੇ ਉਹਨਾਂ ਦੇ ਨੇੜੇ ਤਾਂ ਉਦਾਸੀ ਔਰ ਨੈਗੇਟਿਵਿਟੀ ਆਉਂਦੀ ਨਹੀਂ ਹੈ। ਉਹ ਹਮੇਸ਼ਾ ਵਿਗਾਸ 'ਚ ਨੇ, ਖੇੜੇ 'ਚ ਨੇ। ਵਾਹਿਗੁਰੂ ਦਾ ਨਾਮ ਹੀ ਖੇੜਾ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਖੇੜਾ, ਆਨੰਦ, ਜੋਏ, ਇਹ ਸਾਰੇ ਉਹੀ ਲਫ਼ਜ਼ ਨੇ ਜਿਹੜੇ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ, ਕਿਉਂਕਿ ਜਦੋਂ ਤੁਸੀਂ ਅੰਦਰ ਦੇ ਨਾਲ ਜੁੜ ਗਏ ਔਰ ਹੈ ਤਾਂ ਤੁਸੀਂ ਉਸ ਦਾ ਹੀ ਇੱਕ ਜੁਜ਼ ਸੀ। ਜਦੋਂ ਇਹ ਸਵਾਲ ਖੜਾ ਕੀਤਾ ਸੀ ਗੁਰੂ ਸਾਹਿਬ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਵੀ ਤੂੰ ਬੋਡੀ ਨਹੀਂ ਹੈ, ਤੂੰ ਐਲੀਮੈਂਟਸ ਨਹੀਂ ਹੈ, ਤੂੰ ਇੱਕ ਬਿਨਸਨ ਵਾਲੀ ਬੋਡੀ ਤਾਂ ਬਿਨਸਨ ਵਾਲੀ ਹੈ, ਪਰ ਤੇਰੇ ਅੰਦਰ ਉਸ ਪਿਆਰੇ ਨੇ ਆਪਣਾ ਆਪਾ ਰੱਖਿਆ ਹੋਇਆ। ਜਦੋਂ ਤੂੰ ਇਸ ਦੀ ਪਛਾਣ ਕਰ ਲਏਂਗਾ ਔਰ ਉਸ ਦੇ ਨਾਲ ਇੱਕ ਮਿਕਤਾ ਹੋਏਗੀ, ਫਿਰ ਇਹ ਜੱਗ ਵੀ ਜਿਹੜਾ ਇਹ ਮਿੱਠਾ ਲੱਗੇਗਾ। ਇਹ ਲੱਗੇਗਾ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਕਿ ਇਹ ਉਸ ਵਾਹਿਗੁਰੂ ਸੱਚ ਨੇ ਬਣਾਇਆ ਔਰ ਸੱਚ ਦਾ ਬਣਾਇਆ ਕੂੜ ਨਹੀਂ ਹੋ ਸਕਦਾ। ਕਿ ਆਪ ਸਤ ਕੀਆ ਸਭ ਸਤ, ਇਸ ਸਤ ਤੇ ਸਗਲੀ ਉਤਪਤ, ਇਸ ਸੱਚ ਤੋਂ ਹੀ ਸਾਰੀ ਕ੍ਰੀਏਸ਼ਨ ਹੁੰਦੀ ਹੈ। ਔਰ ਅਸੀਂ ਵੀਰ ਨਵਪ੍ਰੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਸਾਡਾ ਲਾਸਟ ਪ੍ਰੋਗਰਾਮ ਹੈ ਇਸ ਹਫਤੇ ਦਾ, ਔਰ ਮੈਨੂੰ ਵੀ ਚੰਗਾ ਲੱਗਾ। ਅਸੀਂ ਕਈ ਦਿਨਾਂ ਤੋਂ ਗੁਰਬਾਣੀ ਵਿਚਾਰ ਨੂੰ ਮਿਸ ਕਰ ਰਹੇ ਸੀ। ਵਧੀਆ ਕੀਤਾ ਸਟਾਰਟਿੰਗ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਬਾਣੀ, ਔਰ ਇਹੀ ਜਦੋਂ ਅਸੀਂ ਜੇ ਇਸ ਦੇ ਉੱਤੇ ਅਮਲ ਦਰਾਮਦ ਨਹੀਂ ਹੈ, ਜਿਸ ਜ਼ਿੰਦਗੀ ਦੇ ਅੰਦਰ ਤੁਹਾਡੇ ਵਾਹਿਗੁਰੂ ਦੇ ਨਾਮ ਦੀ ਖੂਬਸੂਰਤੀ ਜਿਹੜੀ ਤੁਹਾਡੇ ਵਿਹਾਰ 'ਚ ਨਹੀਂ ਹੈ, ਤੁਹਾਡੇ ਆਚਾਰ 'ਚ ਨਹੀਂ ਹੈ, ਤੁਹਾਡੇ ਲਾਈਫ ਸਟਾਈਲ 'ਚ ਨਹੀਂ ਹੈ, ਤੁਹਾਨੂੰ ਮਿਲਣ ਵਾਲੇ ਉਸ ਪਿਆਰ ਤੋਂ ਜਿਹੜੇ ਨੇ ਉਹ ਸਰਸ਼ਾਰ ਨਹੀਂ ਹੁੰਦੇ, ਤੇ ਇਹ ਫਿਰ ਬਹੁਤ ਕੁਝ ਜਿਹਨੂੰ ਰਿਚੁਅਲਿਜ਼ਮ ਕਿਹਾ ਜਾਂਦਾ ਹੈ, ਹਿਪੋਕਰੇਸੀ ਕਿਹਾ ਜਾਂਦਾ ਹੈ, ਮਹਿਜ਼ ਦੁਨੀਆ ਨੂੰ ਦਿਖਾਉਣ ਨੂੰ ਕਿਹਾ ਜਾਂਦਾ ਹੈ, ਬਗਲਾ ਭਗਤ ਜਿਹਦੇ ਲਈ ਲਫ਼ਜ਼ ਇਸਤੇਮਾਲ ਹੁੰਦਾ ਸੀ ਕਿ ਭਾਈ ਫਿਰ ਅਸੀਂ ਬਗਲੇ ਭਗਤ ਹੈ। ਜੇ ਸੱਚਮੁੱਚ ਉਸ ਰੱਬ ਦੀ ਅਸੀਂ ਮੁਹੱਬਤ 'ਚ ਹੈ, ਪਿਆਰ 'ਚ ਹੈ, ਫਿਰ ਬੇਗਾਨਗੀ ਦਾ ਵੀ ਅਹਿਸਾਸ ਨਹੀਂ ਹੁੰਦਾ ਕਿਸੇ ਪ੍ਰਤੀ, ਫਿਰ ਕਿਸੇ ਤੇ ਸ਼ਿਕਵਾ ਵੀ ਨਹੀਂ ਹੁੰਦਾ, ਗਿਲਾ ਵੀ ਨਹੀਂ ਹੁੰਦਾ। ਬਹੁਤ ਵਾਰ ਮੈਂ ਦੇਖਦਾ ਡੇ ਟੂ ਡੇ ਲਾਈਫ 'ਚ ਸਾਡਾ ਕਾਫੀ ਵਕਤ ਇੱਕ ਦੂਸਰੇ ਪ੍ਰਤੀ ਸ਼ਿਕਾਇਤ ਕਰਨ ਤੇ ਲੱਗ ਜਾਂਦਾ ਹੈ।
ਨਾ ਹੋ ਇੱਕ ਦੂਸਰੇ ਪ੍ਰਤੀ ਤੇ ਆਪਣੇ ਪ੍ਰਤੀ ਸ਼ਿਕਾਇਤ ਤੇ ਹੁੰਦਾ ਹੈ ਕਿ ਬਈ ਮੇਰੇ ਕੋਲ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਮੈਨੂੰ ਇਹ ਵੀ ਦੁੱਖ, ਇਹ ਵੀ ਦੁੱਖ, ਇਹ ਵੀ ਦੁੱਖ। ਹੁਣ ਉਹ ਨੈਗੇਟਿਵਿਟੀ ਦੀ ਲਿਸਟ ਹੈ, ਪਰ ਜਦੋਂ ਤੁਸੀਂ ਪੋਜ਼ਿਟਿਵਿਟੀ 'ਚ ਹੁੰਦੇ ਹੋ, ਰੱਬ ਦੀ ਬੰਦਗੀ 'ਚ ਹੁੰਦੇ ਹੋ, ਉਸ ਦੇ ਪਿਆਰ 'ਚ ਹੁੰਦੇ ਹੋ, ਫਿਰ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਕਿ ਜੇ ਤੂੰ ਭੁੱਖ ਦੇ, ਜੇ ਤੂੰ ਦੁੱਖ ਦੇ, ਫਿਰ ਤਾਂ ਤੁਸੀਂ ਇਹ ਵੀ ਇਹੀ ਮੰਗਦੇ ਹੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਇਹੋ ਕਿ ਮੇਰੇ ਅੰਦਰ ਇੱਕੋ ਹੀ ਚਾਹ ਹੈ, ਇੱਕੋ ਹੀ ਮੇਰੀ ਮੰਗ ਹੈ, ਇੱਕੋ ਹੀ ਮੇਰੀ ਸਦਰ ਹੈ, ਇੱਕੋ ਹੀ ਮੇਰੀ ਡਿਜ਼ਾਇਰ ਹੈ, ਇੱਕੋ ਹੀ ਮੇਰੀ ਵਿਸ਼ ਹੈ ਕਿ ਵਿਸਰ ਨਾਹੀਂ ਦਾਤਾਰ, ਕਿ ਮੈਨੂੰ ਕਦੇ ਭੁੱਲੇ ਨਾ। ਔਰ ਇਹੀ ਗੱਲ ਭਾਈ ਵੀਰ ਸਿੰਘ ਜਦੋਂ ਗੁਰਮੁਖ ਸਿੱਖਿਆ ਦੇ ਵਿੱਚ ਕਿਸੇ ਨੂੰ ਅਸੀਸ ਵੀ ਲਿਖਦੇ ਸੀ ਤੇ ਉਹ ਇਹੀ ਕਹਿੰਦੇ ਸੀ ਕਿ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਕਿ ਵੀ ਇੱਕੋ ਹੀ ਕਿ ਰੱਬ ਨਾਲ ਜਦੋਂ ਰੱਬ ਯਾਦ ਆ ਜਾਂਦਾ, ਫਿਰ ਜਿਵੇਂ ਭਾਈ ਨੰਦ ਲਾਲ ਜਿਹੜੇ ਬਹੁਤ ਵੱਡੇ ਪਰਸ਼ੀਅਨ ਦੇ ਸਕਾਲਰ ਵੀ ਸਨ, 10ਵੇਂ ਪਾਤਸ਼ਾਹ ਦੇ ਹਜ਼ੂਰ ਆਏ ਤੇ ਫਿਰ ਉਹਨਾਂ ਦੀ ਕਲਮ ਜਿਸ ਕਦਰ ਗੁਰੂ ਕਲਗੀਧਰ ਦੇ ਪਿਆਰ ਦੇ ਵਿੱਚ ਸਰਸ਼ਾਰ ਹੋਈ, ਰੰਗੀ ਗਈ। ਔਰ ਉਹਨਾਂ ਨੇ ਇੱਕ ਥਾਂ ਇਹ ਬਿਆਨਿਆ ਔਰ ਇਹ ਉਹਨਾਂ ਨੇ ਕਿਹਾ ਕਿ ਗਮ ਚੀ ਬਾਸ਼ਤ, ਸਵਾਲ ਕੀਤਾ ਕਿ ਗਮ ਚੀ ਬਾਸ਼ਤ, ਗਮ ਕੀ ਹੈ? ਔਰ ਨਾਲ ਹੀ ਜਵਾਬ ਦਿੱਤਾ ਹੈ ਗਫਲਤ ਅਜ਼ ਯਾਦੇ ਖੁਦਾ, ਕਿ ਖੁਦਾ ਦੀ ਯਾਦ ਤੋਂ ਗਫਲਤ, ਖੁਦਾ ਨੂੰ ਭੁਲਾ ਦੇਣਾ ਹੀ ਗਮ ਹੈ। ਜ਼ਿੰਦਗੀ ਦੇ ਅੰਦਰ ਗਮ ਉਦੋਂ ਹੀ ਆਉਂਦਾ ਹੈ ਜਦੋਂ ਰੱਬ ਭੁੱਲਦਾ ਹੈ। ਔਰ ਸ਼ਾਦੀ ਖੁਸ਼ੀ ਨੂੰ ਕਹਿੰਦੇ ਨੇ, ਵਿਆਹ ਦੇ ਲਈ ਤਾਂ ਹੁਣ ਸਾਨੂੰ ਲੱਗਦਾ ਵੀ ਵਿਆਹ ਇਹ ਪਰਸ਼ਨ ਹੈ ਕਿ ਉਹਨਾਂ ਨੇ ਫਿਰ ਨੈਕਸਟ ਪੁੱਛਿਆ ਵੀ ਸ਼ਾਦੀ ਕੀ ਹੈ? ਕਿ ਜਦੋਂ ਰੱਬ ਯਾਦ ਆ ਜਾਏ, ਰੱਬ ਅੰਦਰ ਵਸ ਜਾਏ ਤਾਂ ਸਮਝੋ ਕਿ ਤੁਸੀਂ ਸ਼ਾਦ ਹੋ, ਫਿਰ ਤੁਹਾਡਾ ਦਿਲ ਸ਼ਾਦ ਹੈ। ਨਹੀਂ ਤਾਂ ਦਿਲ ਜਿਹੜਾ ਹੈ ਉਹ ਗਮਾਂ ਦੇ ਅੰਦਰ ਹੀ ਭਰਿਆ ਹੋਇਆ, ਔਰ ਉਵੇਂ ਹੀ ਜ਼ਿੰਦਗੀ ਲੰਘ ਜਾਂਦੀ ਹੈ ਸ਼ਿਕਾਇਤ ਦੇ ਵਿੱਚ, ਰੌਲਿਆਂ ਦੇ ਵਿੱਚ, ਪਲਚ ਸਗਲੀ ਮੋਈ, ਝੂਠੇ ਤੰਦਾ ਮੋਹ, ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ, ਦੈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ, ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਫਿਰ ਉਹਨਾਂ ਦੀ ਆਵਾਜ਼ ਦੇ ਅੰਦਰ ਜਿਹੜਾ ਪਿਆਰੇ ਦੇ ਨਾਲ ਲੱਗਾ ਹੋਇਆ ਉਹ ਨਿਰਮਲ ਹੋ ਜਾਂਦਾ ਹੈ। ਸੋ ਅਗੇਨ ਵੀਰ ਨਵਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਰੂਹਾਨੀਅਤ ਦੇ 8ਵੇਂ ਅਸਮਾਨ ਤੋਂ ਧਰਤੀ ਦੇ ਉੱਤੇ ਉਤਰੀਏ, ਕਿਉਂਕਿ ਇੱਕ ਪਾਸੇ ਜਿਹੜੇ ਰੱਬ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਇਹੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਉਹਦੀ ਯਾਦ ਦੇ ਵਿੱਚ ਖਲਕਤ ਖੁਦਾ, ਜਿਹਨੂੰ ਖਲਕਤੇ ਖੁਦਾ ਜਾਂ ਕਹਿੰਦੇ ਨੇ, ਉਸ ਨੂੰ ਅਸੀਂ ਕਿਵੇਂ ਖੁਸ਼ੀ ਦੇ ਸਕਦੇ ਹਾਂ? ਸੇਵਾ ਦੇ ਵਿੱਚ ਲੱਗਦੇ ਨੇ, ਉਹ ਪਰਉਪਕਾਰ ਦੇ ਵਿੱਚ ਲੱਗਦੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਖਾਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ, ਕਿ ਰੱਬ ਵਸਦਾ ਹੈ ਖਲਕਤ ਦੇ ਵਿੱਚ। ਔਰ ਇਹ ਵੀ ਜਦੋਂ ਭਾਈ ਨੰਦ ਲਾਲ ਜੀ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ, ਇੱਕ ਉਹਨਾਂ ਦਾ ਰਹਿਤਨਾਮਾ ਭਾਈ ਨੰਦ ਲਾਲ ਜੀ, ਇੱਕ ਉਹਨਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਵੀ ਲਿਖਤ ਮਿਲਦੀ ਹੈ, ਔਰ ਉਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਜਦੋਂ ਖਲਕਤ ਸੁਖੀ ਵਸਦੀ ਹੈ ਤੇ ਫਿਰ ਖਾਲਕ ਬਹੁਤ ਖੁਸ਼ ਹੁੰਦਾ ਹੈ। ਉਹਨਾਂ ਨੇ ਆਪਣੀ ਸਿੰਪਲ ਜੋਤ ਵਿਕਾਸ ਦੇ ਥੱਲੇ ਉਹਨਾਂ ਦੀ ਲਿਖਤ ਹੈ, ਔਰ ਉਹਨਾਂ ਨੂੰ ਹਮੇਸ਼ਾ ਹੀ ਇਹ ਲੱਗਦਾ ਹੈ ਕਿ ਭਾਈ ਅਸੀਂ ਕਿਵੇਂ ਖਲਕਤ ਦਾ ਭਲਾ ਕਰੀਏ। ਹੁਣ ਜਿਹੜੇ ਰੱਬ ਤੋਂ ਟੁੱਟੇ ਲੋਕ ਹੁੰਦੇ ਨੇ, ਕਿਉਂਕਿ ਜੇ ਅਸੀਂ ਰੱਬ ਦੀ ਵੱਡੀ ਗੇਮ ਦੇ ਵਿੱਚ ਰਿਜੀਮਸ ਨੂੰ ਦੇਖੀਏ, ਸਾਮਰਾਜਾਂ ਨੂੰ ਦੇਖੀਏ, 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਫਰਿੰਗ ਨੂੰ ਦੇਖੀਏ, ਪੇਨ ਨੂੰ ਦੇਖੀਏ, ਅੱਜ ਵੀ ਜਦੋਂ ਅਸੀਂ ਇਸ ਆਪਣੇ ਅਜੋਕੇ 8 ਬਿਲੀਅਨ ਲੋਕਾਂ ਦੇ ਸੰਸਾਰ ਵੱਲ ਨਜ਼ਰ ਮਾਰਦੇ ਹਾਂ ਤੇ ਉਹ ਜਿਹੜੀ ਪੇਨ, ਜੇ ਰੂਸ ਯੂਕਰੇਨ ਤੇ ਚੜ੍ਹਾਈ ਕਰਦਾ ਹੈ ਤੇ ਪਿਛਲੇ 1 ਸਾਲ ਤੋਂ ਕਿਵੇਂ ਹਜ਼ਾਰਾਂ ਨਹੀਂ ਲੱਖਾਂ ਲੋਕ ਘਰੋਂ ਬੇਘਰ ਹੋਏ ਨੇ, ਕਿਵੇਂ ਲੋਕ ਮਰ ਰਹੇ ਨੇ, ਕਿਸ ਦਰਦ ਦੇ ਵਿੱਚ ਨੇ। ਜੇ ਇਜ਼ਰਾਈਲ ਵਧੀਕੀਆਂ ਕਰ ਰਿਹਾ ਫਲਸਤੀਨੀਆਂ ਦੇ ਨਾਲ, ਹਰ ਚੌਥੇ ਦਿਨ ਵੈਸਟ ਬੈਂਕ ਦੇ ਉੱਤੇ ਚੜ੍ਹਾਈ ਕੀਤੀ ਹੁੰਦੀ ਹੈ, ਹੁਣ ਉਹ ਸੈਟਲਮੈਂਟਸ ਬਣਾਉਣ ਦੇ ਨਾਂ ਥੱਲੇ ਜਿਹੜਾ ਉਹਨਾਂ ਕੋਲ ਮਾੜਾ ਮੋਟਾ ਸਪੇਸ ਹੈ ਉਹ ਵੀ ਖੋਹਣ ਦਾ ਯਤਨ ਹੈ, ਉਸ ਦੇ ਵਿੱਚ ਵੀ ਅਸੀਂ ਉਸ ਦਰਦ ਔਰ ਪੇਨ ਨੂੰ ਦੇਖਦੇ ਹਾਂ। ਅਫਗਾਨਿਸਤਾਨ ਦੀ ਪੇਨ ਲਗਾਤਾਰਤਾ ਦੇ ਨਾਲ ਅਸੀਂ ਕਿਸ ਜ਼ਮਾਨੇ ਤੋਂ, ਜਦੋਂ ਸੋਵੀਅਤ ਯੂਨੀਅਨ ਹਮਲਾਵਰ ਹੁੰਦਾ, ਉਸ ਜ਼ਮਾਨੇ ਤੋਂ ਲੈ ਕੇ
ਅੱਜ ਤੱਕ 1979 ਤੋਂ ਲੈ ਕੇ ਆਲਮੋਸਟ 40-45 ਸਾਲ, ਮਿਲੀਅਨਸ ਡੈਥ, 4 ਮਿਲੀਅਨਸ ਜਿਹੜੇ ਨੇ ਜ਼ਖਮੀ। ਇਰਾਕ ਵਾਰ ਜਿਸ ਦਾ ਕੋਈ ਮਤਲਬ ਨਹੀਂ ਸੀ, ਬਹਾਨਾ ਬਣਾ ਕੇ ਵੈਪਨਸ ਆਫ ਮਾਸ ਡਿਸਟਰਕਸ਼ਨ ਅਮਰੀਕਾ ਔਰ ਇਹਦੇ ਅਲਾਈ ਜਿਹੜੇ ਨੇ ਚੜ੍ਹਾਈ ਕਰਦੇ ਨੇ। ਅੱਜ ਤੱਕ ਉਸ ਸਾਰੇ ਚੋਂ ਹੀ ਇਰਾਕ ਵਾਰ ਨੇ ਕਿਵੇਂ ਡੀਸਟੈਬਲਾਈਜ਼ ਕੀਤਾ ਖਿੱਤੇ ਨੂੰ। ਤੁਸੀਂ ਸੀਰੀਆ ਦੇ ਵਿੱਚ ਦੇਖੋ ਕਿੰਨੇ ਮਿਲੀਅਨਸ ਲੋਕ ਅੱਜ ਵੀ ਬੇਘਰ ਹੋ ਕੇ, ਕੋਈ ਗ੍ਰੀਸ ਦੇ ਵਿੱਚ ਰੁਲ ਰਿਹਾ, ਕੋਈ ਟਰਕੀ ਦੇ ਕੈਂਪਾਂ 'ਚ ਪਿਆ, ਕਿੰਨੇ ਮਰ ਗਏ। ਇਹੀ ਹਾਲ ਮਿਡਲ ਈਸਟ ਦੇ ਬਾਕੀ ਥਾਵਾਂ ਦੇ ਉੱਤੇ ਚੱਲ ਰਿਹਾ। ਕਿੰਨਾ ਲੰਮਾ ਵਕਤ ਸਾਊਥ ਅਮਰੀਕਾ ਦੇ ਵਿੱਚ ਪ੍ਰੋਕਸੀ ਵਾਰ ਸੋਵੀਅਤ ਯੂਨੀਅਨ ਵਰਸਸ ਅਮਰੀਕਾ ਰਹੀ। ਅੱਜ ਅਸੀਂ ਜੇ ਆਪਣੇ ਖਿੱਤੇ ਦੇ ਵਿੱਚ ਦੇਖੀਏ ਤੇ ਕਸ਼ਮੀਰ ਦੇ ਵਿੱਚ, ਜਿੱਥੇ ਪਿਛਲੇ ਆਲਮੋਸਟ 75 ਸਾਲ ਤੋਂ ਹੀ ਜ਼ੁਲਮ ਦੀ ਇੰਤਹਾ ਰਹੀ, ਲੇਕਿਨ 2019 ਤੋਂ ਬਾਅਦ ਕਿਸ ਕਿਸਮ ਦੀ 1 ਮਿਲੀਅਨ ਫੌਜ ਉੱਥੇ ਕੀ ਕਰ ਰਹੀ ਹੈ। ਔਰ ਹੁਣ ਅਸੀਂ ਜੇ ਸਿੱਖ ਕੌਮ ਦੀ ਗੱਲ ਕਰੀਏ, ਟੋਟਲ ਵਾਰ ਜਿਹੜੀ ਜੂਨ ਦੇ ਪਹਿਲੇ ਹਫਤੇ ਘੱਲੂਘਾਰਾ 84 ਦੇ ਨਾਲ ਉਹਨਾਂ ਨੇ ਵਿੱਢੀ। ਬੇਸ਼ੱਕ ਇਹ ਵਾਰ ਤਾਂ 15 ਅਗਸਤ 1947 ਤੋਂ ਬਾਅਦ, ਜਦੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਕੱਲ ਦਾ ਪ੍ਰੋਗਰਾਮ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਦੇ ਜੀਵਨ ਔਰ ਉਹਨਾਂ ਦੀ ਕਹਾਣੀ, ਅਸਲ 'ਚ ਸਿੱਖ ਕੌਮ ਦੀ ਇੱਕ ਗੁਲਾਮੀ ਚੋਂ ਫਰੰਗੀ ਦੀ ਨਿਕਲ ਕੇ ਹਿੰਦੂ ਤੋਂ ਵੀ ਗੁਲਾਮੀ ਦੀ ਤਰਾਸਦੀ 'ਚ ਫਸਣ ਦੀ ਸੀ, ਉਸ ਨੂੰ ਬਹੁਤ ਪਸੰਦ ਕੀਤਾ। ਔਰ ਬਹੁਤ ਸਾਰਿਆਂ ਨੇ ਕਿਹਾ ਕਿ ਬੇਸ਼ੱਕ ਇੱਕ ਤਬਕਾ ਸਿਰਫ ਚਟਪਟੀਆਂ ਖਬਰਾਂ ਦੇ ਉੱਤੇ ਕਾਮੈਂਟਰੀ ਚਾਹੁੰਦਾ ਹੋਏਗਾ, ਪਰ ਇਹਨਾਂ ਗੰਭੀਰ ਵਿਸ਼ਿਆਂ ਦੇ ਉੱਤੇ ਔਰ ਜਿਹੜੀ ਖਾਸ ਤੌਰ ਤੇ ਸਾਡੀ ਹੋਣੀ ਹੈ ਉਸ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ, ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਗੱਲ ਕਰਿਆ ਕਰੋ। ਅਸੀਂ ਵੈਸੇ ਕੋਸ਼ਿਸ਼ ਤਾਂ ਕਰਦੇ ਹਾਂ, ਕਈ ਵਾਰ ਉਪਰਾਮਤਾ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਗੰਭੀਰ ਟੌਪਿਕ ਲੈਂਦੇ ਹੋ ਜਾਂ ਈਵਨ ਇੰਟਰਨੈਸ਼ਨਲ ਪੋਲਿਟਿਕਸ ਦਾ ਵੀ ਲੈਂਦੇ ਹੋ ਤਾਂ ਵਿਊਅਰਸ ਹੀ ਉੱਡ ਜਾਂਦੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਇਹ ਸਾਡੇ ਨਹੀਂ। ਔਰ ਮੈਂ ਜੋਕਿੰਗਲੀ ਕੱਲ ਕਿਸੇ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਉਹ ਇੱਕ ਫਕੀਰ ਦੀ ਕਹਾਣੀ ਕੋਈ ਸੁਣਾ ਰਿਹਾ ਸੀ ਕਿ ਜੀ ਉਹਦੇ ਸਾਹਮਣੇ ਉਹਦੇ ਚੇਲੇ ਬੈਠੇ ਨੇ ਔਰ ਉਹ ਕਹਿ ਰਿਹਾ ਜੀ ਕਿ ਵੀ ਬੜਾ ਭਿਅੰਕਰ ਸਮਾਂ ਆ ਰਿਹਾ, ਬਹੁਤ ਤਬਾਹੀ ਹੋਏਗੀ, ਬਹੁਤ ਖੂਨ ਖਰਾਬਾ ਹੋਏਗਾ, 5 ਕੋਹ ਤੇ ਦੀਵਾ ਜਗੂ ਕਿ ਬਿਲਕੁਲ ਆਬਾਦੀਆਂ ਖਤਮ ਹੋ ਜਾਣਗੀਆਂ। ਔਰ ਸਾਰੇ ਸੁਣ ਰਹੇ ਨੇ। ਔਰ ਜਦੋਂ ਹੀ ਬਾਬੇ ਨੇ ਕੰਮ ਖਤਮ, ਉਹਦੀ ਗੱਲ ਮੁੱਕੀ, ਇੱਕ ਉੱਠ ਕੇ ਕਹਿੰਦਾ, ਬਾਬਾ ਜੀ ਇਹ ਦੱਸੋ ਵੀ ਸਾਡੇ ਵਾਲੇ ਕੋਹ ਤੇ ਜਗੂ ਕਿ ਨਾ ਜਗੂ। ਉਹਨੂੰ ਹੋਰ ਕੋਈ ਫਿਕਰ ਨਹੀਂ ਤਬਾਹੀ ਦਾ, ਉਹਨੂੰ ਆਪਣੀ ਸੇਵ ਕੇ ਵੀ ਇਹ ਦੱਸੋ ਬਾਬਾ ਜੀ ਵੀ ਸਾਡੇ ਵਾਲੇ ਕੋਹ ਤੇ ਦੀਵਾ ਜਗੂ ਕਿ ਨਾ ਜਗੂ। ਹੁਣ ਬਹੁਤ ਸਾਰਿਆਂ ਨੂੰ ਕਿਉਂਕਿ ਇਸ 'ਚ ਹੈ ਔਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਦੁਨੀਆ ਗਲੋਬਲ ਵਿਲੇਜ ਦੀ ਜਦੋਂ ਗੱਲ ਹੁੰਦੀ ਹੈ, ਇਹ ਸਾਰੀਆਂ ਨੀਤੀਆਂ ਕਿਵੇਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ, ਕਿਵੇਂ ਸਾਰੇ ਜਿਹੜੇ ਇੱਕ ਦੂਜੇ ਦੇ ਇਸ ਕਿਸਮ ਦੇ ਐਗਰੈਸਰ ਕਿਸਮ ਦੇ ਲੋਕ ਨੇ ਉਹ ਕਿਵੇਂ ਇੱਕ ਦੂਸਰੇ ਦੀ ਪਿੱਠ ਪਲੋਸਦੇ ਨੇ, ਇੱਕ ਦੂਸਰੇ ਦੀ ਪਿੱਠ ਤੇ ਥਾਪੀ ਦਿੰਦੇ ਨੇ। ਔਰ ਜਿਹੜੀਆਂ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਮੂਹਰੇ ਆ ਕੇ ਖਲੋ ਜਾਂਦੇ ਨੇ। ਔਰ ਉਹਦਾ ਵਰਤਾਰਾ ਅਸੀਂ G20 ਫੋਰਨ ਮਿਨਿਸਟਰਸ ਮੀਟ ਜਿਹੜੀ ਦਿੱਲੀ ਦੇ ਵਿੱਚ ਚੱਲ ਰਹੀ ਹੈ ਉਸ ਦੇ ਵਿੱਚ ਮੈਂ ਦੇਖਦਾ, ਕਿਉਂਕਿ ਆਲਰੇਡੀ ਮੈਨੂੰ ਅੱਜ ਇੱਕ ਵੀਰ ਨੇ ਕਿਹਾ ਸੀ ਵੀ ਤੁਸੀਂ ਇਸ ਤੇ ਕਮੈਂਟ ਨਹੀਂ ਕੀਤਾ ਹੈ G20 ਤੇ। ਮੈਂ ਕਿਹਾ ਜੀ ਕਰਨ ਯੋਗਾ ਹੀ ਨਹੀਂ ਹੈ ਵੀ ਤੁਹਾਨੂੰ ਦੰਬੀ ਕਿਸਮ ਦੇ ਝੂਠੇ ਕਿਸਮ ਦੇ ਇਹ ਸਾਰੇ ਨਜ਼ਰ ਆ ਰਹੇ ਨੇ। ਹੁਣ ਉਹਨਾਂ 20 ਮੁਲਕਾਂ ਦੇ ਵਿੱਚ G20 ਦੇ ਰਸ਼ੀਆ ਚਾਈਨਾ ਤਾਂ ਹੈ ਹੀ ਹੈ, ਇੰਡੀਆ, ਹੁਣ ਇੰਡੀਆ ਦੀ ਗੇਮ ਦੇਖ ਲਓ। ਇੱਕ ਪਾਸੇ ਜਿਹੜੀ ਅੱਜ ਉਹਨਾਂ ਦੀ ਸਟੇਟਮੈਂਟ ਫੋਰਨ ਮਿਨਿਸਟਰਸ ਦੀ ਕੁਆਡ ਦੇ ਹਵਾਲੇ ਨਾਲ, ਵਿੱਚ ਹੀ ਕੁਆਡ ਦਾ ਸੈਸ਼ਨ ਵੀ ਵਾੜਿਆ ਹੋਇਆ ਆਉਂਦੀ ਹੈ, ਉਹਦੇ 'ਚੋਂ ਚਾਈਨਾ ਨੂੰ ਤਾਂ ਇਹ ਕਰਨ ਲਈ ਕਿ ਜੀ ਉਹ LAC ਜਾਂ ਦੂਜੇ ਤੇ ਵਨ ਸਾਈਡਡ ਫੈਸਲਾ ਨਾ ਲਿਆ ਜਾਏ ਔਰ ਇਹ ਇੰਡੋ ਪੈਸੀਫਿਕ 'ਚ ਇਹ ਹੋਏ ਤਾਂ ਉਹ ਹੋਏ। ਪਰ ਉਸੇ ਮਾਮਲੇ 'ਚ ਹੀ ਜਦੋਂ ਫੋਰਨ ਮਿਨਿਸਟਰਸ ਦੀ ਮੀਟਿੰਗ G20 ਦਾ ਪਹਿਲਾ ਸੈਸ਼ਨ ਹੁੰਦਾ, ਕੋਈ ਜੁਆਇੰਟ ਸਟੇਟਮੈਂਟ ਹੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇੰਡੀਆ ਜਿਹੜਾ ਉਹ ਰਸ਼ੀਆ ਨੂੰ ਕੰਡੈਮ ਕਰਨ ਨੂੰ ਤਿਆਰ ਨਹੀਂ। ਹਾਲਾਂ ਚਾਈਨਾ ਨੇ ਤਾਂ ਜੋ ਵੀ ਉਹ ਕਰ ਰਿਹਾ LAC ਦੇ ਉੱਤੇ ਆਲਰੇਡੀ ਉਹਨਾਂ ਨੇ ਮੰਨਿਆ ਹੀ ਨਹੀਂ ਹੋਇਆ ਮੈਕਮੋਨ ਲਾਈਨ, ਉਹ ਤਾਂ ਰੀਅਲੀ ਬਾਰਡਰ ਡਿਸਪਿਊਟ ਹੈ। ਲੇਕਿਨ ਜਦੋਂ ਰਸ਼ੀਆ ਨੇ ਫਰਵਰੀ 2022 ਦੇ ਵਿੱਚ ਯੂਕਰੇਨ ਤੇ ਧਾਵਾ ਬੋਲਿਆ, ਉਹ ਤੇ ਇੱਕ ਸੋਵਰਨ ਮੁਲਕ ਦੂਸਰੇ ਮੁਲਕ ਦੀ ਸੋਵਰਨਿਟੀ ਦੇ ਉੱਤੇ ਹਮਲਾ ਕਰ ਰਿਹਾ ਸੀ। ਲੇਕਿਨ ਇਹ ਦਮ ਉੱਥੇ ਚੱਲ ਰਿਹਾ। ਹੁਣ ਇੰਡੀਆ ਇੱਕ ਪਾਸੇ ਅਮਰੀਕਾ ਔਰ ਦੂਜੇ ਚਾਈਨਾ ਨੂੰ ਕਹਿ ਰਹੇ ਨੇ ਔਰ ਚਾਈਨਾ ਇੰਡੀਆ ਨੂੰ ਕਹਿ ਰਿਹਾ ਕਿ ਦੇਖੋ ਤੁਸੀਂ ਇਹ ਬਾਰਡਰ ਡਿਸਪਿਊਟ ਨੂੰ ਪਾਸੇ ਛੱਡੋ, ਬਾਕੀ ਜਿਹੜੀ ਹੈ ਬਿਜ਼ਨਸ ਐਜ਼ ਯੂਜੂਅਲ ਫਲਾਈਟਸ ਦਾ ਆਉਣਾ ਜਾਣਾ, ਦੂਜਾ ਐਕਸਚੇਂਜ ਕਰੋ। ਇੰਡੀਆ ਕਹਿੰਦਾ ਨਾ, ਪਹਿਲਾਂ
ਇਹ ਜਿਹੜਾ LAC ਵਾਲਾ ਹੋਏ। ਹੁਣ ਇਹੀ ਗੱਲ ਜਦੋਂ ਪਾਕਿਸਤਾਨ ਇੰਡੀਆ ਰਿਲੇਸ਼ਨਸ ਦੀ ਹੁੰਦੀ ਹੈ ਕਸ਼ਮੀਰ ਦੇ ਉੱਤੇ, ਪਾਕਿਸਤਾਨ ਇਨਸਿਸਟ ਕਰਦਾ ਹੈ ਕਿ ਵੀ ਪਹਿਲਾਂ ਜਿਹੜੇ ਮਸਲੇ ਨੇ ਉਹਦੇ ਚ ਕਸ਼ਮੀਰ ਨੂੰ ਨਿਬੇੜੋ, ਤੇ ਇੰਡੀਆ ਕਹਿੰਦਾ ਨਾ 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 ਇਹਨੂੰ ਬੈਕ ਬਰਨਰ ਤੇ ਰੱਖ ਲਓ, ਪਹਿਲਾਂ ਅਸੀਂ ਵਪਾਰਕ ਜਾਂ ਦੂਜਾ ਕਰ ਲਈਏ, ਇਹਨੂੰ ਫਿਰ ਦੇਖਿਆ ਜਾਏਗਾ। ਹੁਣ ਤੁਸੀਂ ਇੱਕੋ ਥਾਂ ਦੇ ਉੱਤੇ ਉਹ ਡਿਊਲਿਟੀ ਨਹੀਂ ਜਾਂ ਡਾਈਕੋਟਮੀ ਨਹੀਂ, ਬੇਈਮਾਨੀ ਦੇਖਦੇ ਹੋ ਸਿਰੇ ਦੀ, ਕਿਉਂਕਿ ਇਹੀ ਕ੍ਰਾਈਟੇਰੀਆ ਹੋਰ ਨੇ, ਇੱਕ ਪਾਸਿਓਂ ਹੋਰ ਹੈ, ਦੂਜੇ ਪਾਸਿਓਂ ਹੋਰ ਹੈ। ਹੁਣ ਜਿਹੜੇ G20 ਵਾਲੇ ਯੂਕਰੇਨ ਦੇ ਹਿਊਮਨ ਰਾਈਟਸ ਨੂੰ ਲੈ ਕੇ ਇੰਨੇ ਕੁ ਚਿੰਤਤ ਨੇ, ਪ੍ਰੈਸ਼ਰ ਵੀ ਬਿਲਟ ਕਰ ਰਹੇ ਨੇ ਕਿ ਜੀ ਧੱਕਾ ਹੋ ਗਿਆ ਔਰ ਇਹ ਉਹ। ਹੁਣ ਉਹ ਉਸ ਮੁਲਕ ਦੀ ਰਾਜਧਾਨੀ 'ਚ ਬੈਠੇ ਨੇ, ਜਿਹੜੇ ਮੁਲਕ ਦਾ ਪ੍ਰਾਈਮ ਮਿਨਿਸਟਰ ਜੇ ਉਸ ਦੇ ਉੱਤੇ BBC 2 ਪਾਰਟ ਡਾਕੂਮੈਂਟਰੀ ਕਰਦੀ ਹੈ ਤੇ ਉਹ ਨਾ ਸਿਰਫ ਉਹਦੇ ਤੇ ਬੈਨ ਲਾਉਂਦਾ ਆਪਣੇ ਮੁਲਕ ਦੇ ਵਿੱਚ, ਟਵਿੱਟਰ, ਫੇਸਬੁੱਕ, YouTube ਨੂੰ ਜਿਹੜਾ ਹੈ ਉਹ ਫੋਰਸ ਕਰਦਾ, ਪਰ ਐਨ ਜਦੋਂ G20 ਸ਼ੁਰੂ ਹੋਣ ਵਾਲਾ ਹੈ ਉਹਨਾਂ ਦੇ ਦਿੱਲੀ ਔਰ ਮੁੰਬਈ ਆਫਿਸਿਸ ਦੇ ਵਿੱਚ ਸਾਰੀ ਰਾਤ ਬਿਠਾ ਕੇ BBC ਦੇ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ ਦਫ਼ਤਰਾਂ 'ਚ ਨੇ ਉਹਨਾਂ ਨੂੰ ਹਰਾਸ ਕਰਦਾ। ਪਰ ਇਹਨਾਂ 'ਚੋਂ ਕਿਸੇ ਦੇ ਕੋਲ ਇਹ ਨਹੀਂ ਹੈ ਵੀ ਕਿਸੇ ਨੇ ਕੋਈ ਇਸ ਦੇ ਉੱਤੇ ਟਿੱਪਣੀ ਕੀਤੀ ਹੋਏ ਜਾਂ ਦੂਸਰਾ ਕੀਤਾ ਹੋਏ। ਜਿਹੜੇ ਮੁਲਕ ਦਾ ਪ੍ਰਾਈਮ ਮਿਨਿਸਟਰ ਖੁਦ 12 ਸਾਲ ਯੂਰਪੀਅਨ ਕੰਟਰੀਜ਼ ਔਰ ਅਮਰੀਕਾ 'ਚ ਜਿਸ ਤੇ ਪਾਬੰਦੀ ਰਹੀ ਕਿਉਂਕਿ ਜੈਨੋਸਾਈਡ ਦੇ ਲਈ ਉਹ ਜ਼ਿੰਮੇਵਾਰ ਹੈ, ਉਹ ਜਿਹੜਾ ਵਰਲਡ ਲੀਡਰਸ ਨੂੰ ਜਿਹੜਾ ਉਹ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਉਹ ਉਹਨਾਂ ਨੂੰ ਉਪਦੇਸ਼ ਦੇ ਰਿਹਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਸੋ ਬਹੁਤ ਵਾਰ ਅਸੀਂ ਬੇਸ਼ੱਕ ਹੋਪਫੁਲ ਵੀ ਹੁੰਦੇ ਹਾਂ ਕਿ ਵਰਲਡ ਆਰਡਰ ਦੇ ਵਿੱਚ ਜਸਟਿਸ ਆਏ, UN ਦੇ ਚਾਰਟਰ ਥੱਲੇ ਜੋ ਕੁਝ ਕਿਹਾ ਹੋਇਆ ਉਸ ਤੇ ਅਮਲ ਦਰਾਮਦ ਹੋਏ, ਪਰ ਜਿਨ੍ਹਾਂ ਨੇ ਕਰਨਾ, ਜਿਨ੍ਹਾਂ ਬਾਰੇ ਕਦੇ ਪੰਜਾਬੀ ਦਾ ਇੱਕ ਕਪਲੇਟ ਅਸੀਂ ਪੰਜਾਬੀ ਪੋਮ 'ਚ ਪੜ੍ਹਦੇ ਹੁੰਦੇ ਸੀ ਕਿ ਵੀ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਹਨਤ ਹੈ, ਉਹਨੂੰ ਉੱਥੇ ਵੀ ਲਾਹਨਤ ਹੈ। ਹੁਣ ਮੁਨਸਫ ਜੱਜ ਨੂੰ ਕਹਿੰਦੇ ਨੇ ਕਿ ਵੀ ਜਿਹੜਾ ਜੱਜ ਹੈ ਉਸ ਦੇ ਸਾਹਮਣੇ ਨਿਆਂ, ਅਦਲ, ਜਸਟਿਸ ਹੋਣਾ ਚਾਹੀਦਾ। ਹੁਣ ਇੱਥੇ ਨਿਆਂ ਵਾਲੇ ਕਿਹੜੇ ਨੇ? 5 ਵੱਡੇ ਬ੍ਰਾਹਮਣ ਬੈਠੇ ਹੈ UN ਸਿਕਿਉਰਿਟੀ ਕਾਉਂਸਲ 'ਚ, ਵੀਟੋ ਵੀਲਡਿੰਗ ਮੈਂਬਰਸ। ਉਹ ਕੀ ਕਰ ਰਹੇ ਨੇ? ਜ਼ਾਹਰ ਹੈ ਕਿ ਵੀ ਅਸੀਂ ਜਦੋਂ ਇਹਨਾਂ ਸਾਰੇ ਕ੍ਰਾਈਟੇਰੀਆ ਦੀ ਗੱਲ ਕਰਦੇ, ਸੋ ਜਦੋਂ ਇਸ ਲੈਵਲ ਦਾ ਦੰਭਪਣਾ ਚੱਲ ਰਿਹਾ ਹੋਏ ਤੇ ਛੋਟੀ ਜਿਹੀ ਇੱਕ ਸਿੱਖ ਕੌਮ ਜਿਹਨੇ 4 ਸਦੀਆਂ ਦੇ ਵਿੱਚ ਅੱਡ-ਅੱਡ ਦੌਰ ਚੋਂ ਘੱਲੂਘਾਰਿਆਂ ਦੇ ਇਤਿਹਾਸ ਨੂੰ ਇਕੱਠਾ ਕੀਤਾ ਹੋਏ ਔਰ ਫਾਈਟ ਬੈਕ ਵੀ ਕੀਤਾ ਹੋਏ ਔਰ ਉਹ ਕਰੇਗੀ ਵੀ, ਲੇਕਿਨ ਅਸੀਂ ਜਦੋਂ ਨਿਆਂ ਦੀ, ਜਸਟਿਸ ਦੀ, ਦੂਸਰੀ ਚੀਜ਼ ਦੀ ਤਵੱਕੋ ਕਰਦੇ ਹਾਂ ਉਹਨਾਂ ਤੋਂ, ਇਹ ਇਵੇਂ ਹੀ ਹੈ ਕਿ ਬੱਕਰਾ ਜਿਹੜਾ ਉਹ ਪਟੀਸ਼ਨ ਕਰੇ ਕਸਾਈ ਨੂੰ ਜਾਂ ਝਟਕਈ ਨੂੰ ਕਿ ਦੇਖ ਮੈਂ ਬਹੁਤ ਚੰਗਾ, ਮੈਂ ਤਾਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਤੇ ਤੂੰ ਮੇਰੇ ਤੇ ਜਿਹੜਾ ਮੇਰੇ ਨਾਲ ਨਿਆਂ ਕਰ, ਇਵੇਂ ਨਹੀਂ ਹੁੰਦਾ। ਸੋ ਇਹ ਫਿਰ ਵੀ ਅਸੀਂ ਕਿਉਂਕਿ ਜਦੋਂ ਡਿਸਕਸ ਕਰਦੇ ਹਾਂ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਦੱਸਣ ਦੀ ਕੋਸ਼ਿਸ਼ ਹੁੰਦੀ ਹੈ। ਸਾਨੂੰ ਤਾਂ ਸਾਡੀ ਜਨਰੇਸ਼ਨ ਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਵੀ ਕਿੱਥੋਂ ਕੀ ਗੁਜ਼ਰਿਆ ਔਰ ਕੀ ਹੋਇਆ, ਤੇ ਨਜ਼ਰ ਵੀ ਆ ਰਿਹਾ ਕੀ ਹੋਣ ਜਾ ਰਿਹਾ। ਅਸੀਂ ਪਿਛਲੇ 2 ਹਫ਼ਤੇ ਤੋਂ ਲਗਾਤਾਰਤਾ ਨਾਲ ਦੱਸ ਰਹੇ ਹਾਂ ਕਿ ਭਾਈ ਹੁਣ ਜੇ 18 ਕੰਪਨੀਆਂ ਪੰਜਾਬ 'ਚ ਆ ਗਈਆਂ, ਇਹ ਕੀ ਗੇਮ ਚੱਲ ਰਹੀ ਹੈ, ਸਿੱਖਾਂ ਦੀ ਇੱਕ ਹੋਰ ਨਸਲਕੁਸ਼ੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਸਾਡੇ ਵੀਰ ਸ਼ਰਨਦੀਪ ਸਿੰਘ ਜਿਹੜੇ ਇੱਕ ਬੜੇ ਸੋਚਵਾਨ ਬੁੱਧੀਜੀਵੀ ਨੇ, ਆਸਟ੍ਰੇਲੀਆ 'ਚ ਕਾਫੀ ਵਕਤ ਤੋਂ ਰਹੇ, ਫਿਰ ਕੈਨੇਡਾ 'ਚ ਨੇ, ਉਹਨਾਂ ਨੇ ਸਾਨੂੰ ਜਿਹੜੀ ਹੈ ਕਾਫੀ ਆਲਮੋਸਟ ਫੈਬਰਵਰੀ 17 ਦੀ ਉਹਨਾਂ ਦੀ ਇਹ ਲਿਖਤ ਸੀ, ਲੇਕਿਨ ਕਿਉਂਕਿ ਥੋੜੀ ਇਹ ਲੰਬੀ ਵੀ ਹੈ, ਇਸ ਦੇ ਉੱਤੇ ਮੈਂ ਵਿਚਾਰ ਵੀ ਜਿਹੜਾ ਐਨਾਲਿਟਿਕਲੀ ਦੇਣਾ ਚਾਹੁੰਦਾ ਸੀ, ਇਸ ਲਈ ਇਹਨੂੰ ਮੈਂ ਡਿਲੇ ਕਰਦਾ ਗਿਆ। ਪਰ ਮੈਨੂੰ ਹੁਣ ਲੱਗਾ ਕਿ ਭਾਈ ਇਸ ਨੂੰ ਅਸੀਂ ਟੱਚ ਬੇਸ ਕਰ ਲਈਏ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਿ ਕੰਸਪੀਰੇਸੀ ਅਗੇਂਸਟ ਸਿੱਖਸ ਕੀ ਹੈ, ਅਸੀਂ ਹਾਲਾਂ ਆਪਣੇ ਪ੍ਰੋਗਰਾਮਾਂ 'ਚ ਤਾਂ ਪਿਛਲੇ 10-11 ਸਾਲ ਤੋਂ ਮੈਂ ਇੱਕ ਟਾਈਮ ਜਾਂ ਦੂਜੇ ਟਾਈਮ ਇਹਨਾਂ ਨੁਕਤਿਆਂ ਨੂੰ ਉਠਾਉਂਦਾ, ਪਰ ਉਹਨਾਂ ਨੇ ਇੱਕ ਅੰਦਾਜ਼ ਕਲਮਬੱਧ ਕੀਤਾ। ਉਹਨਾਂ ਨੇ ਕਿਹਾ ਕਿ ਭਾਈ 84 ਤੋਂ ਬਾਅਦ ਜਦੋਂ ਸਾਡੇ ਤੇ ਘੱਲੂਘਾਰਾ ਵਾਪਰਿਆ ਫਿਰ ਕੀ ਹੋਇਆ ਸਾਡੇ ਨਾਲ, ਜਾਂ ਕਿਹਨਾਂ ਹਾਲਾਤਾਂ 'ਚ ਆ ਕੇ ਅਸੀਂ ਕਿਵੇਂ ਫਸੇ। ਮੈਂ ਉਹਨਾਂ ਦੀ ਜ਼ਬਾਨ ਹੀ ਦੁਹਰਾਵਾਂਗਾ ਕਿ 1984 ਤੋਂ ਬਾਅਦ ਸਿੱਖਾਂ ਨੂੰ ਤੇ ਆਪਣਾ ਆਪ ਸੰਭਾਲਣ ਵਿੱਚ ਹੀ 10-15 ਸਾਲ ਲੱਗ ਗਏ ਤੇ ਕਈ ਹੁਣ ਤੱਕ ਵੀ ਘਰੋਂ ਬੇਘਰ ਹੋਏ ਫਿਰਦੇ ਨੇ। ਇਹ ਸਾਰਾ ਸਮਾਂ ਭਾਰਤੀ ਏਜੰਸੀਆਂ ਨੇ ਸਿੱਖ ਇਤਿਹਾਸ ਅਤੇ 1984 ਦਾ ਡਾਟਾ ਸਟੱਡੀ ਕੀਤਾ ਅਤੇ ਅਗਲੀ ਪਲਾਨਿੰਗ ਉੱਤੇ ਲਾਇਆ ਹੋਊ ਕਿ ਦੁਬਾਰਾ ਫਿਰ ਕਦੇ ਉਹਨਾਂ ਨੂੰ 1984 ਵਾਲਾ ਚੈਲੰਜ ਸਿੱਖ ਨਾ ਕਰ ਸਕਣ, ਕਿਉਂਕਿ ਸਿੱਖ ਫੌਟ ਬੈਕ। ਉਹਨਾਂ ਨੇ ਉਹਨਾਂ ਦੇ ਕਹਿਣ ਮੁਤਾਬਕ ਕਿ ਉਹ ਡਾਟਾ ਔਰ ਸਿੱਖ ਹਿਸਟਰੀ ਤੇ ਕਿ ਭਾਈ ਉਹ ਕੀ ਕਰਨ। ਮੇਰੇ ਹਿਸਾਬ ਨਾਲ ਇਹਨਾਂ ਨੇ ਹਿਸਾਬ ਲਗਾ ਲਿਆ ਹੋਣਾ ਕਿ ਸਿੱਖਾਂ ਨਾਲ ਸਿੱਧੀ ਲੜਾਈ ਦਾ ਫਾਇਦਾ ਕੋਈ ਨਹੀਂ, ਕਿਉਂਕਿ ਨੁਕਸਾਨ ਬਹੁਤ ਹੁੰਦਾ ਹੈ।
ਇਸ ਕਰਕੇ ਲੁੱਕ ਕੇ ਨੁਕਸਾਨ ਕਰੋ ਜਿੰਨਾ ਵੀ ਹੋ ਸਕਦਾ। ਸਟੇਟ ਕਿੰਨੀ ਵੀ ਤਗੜੀ ਕਿਉਂ ਨਾ ਹੋਏ, ਪਰ ਇੱਕ ਹੱਦ ਤੱਕ ਹੀ ਪੈਸਾ ਤੇ ਮੈਨ ਪਾਵਰ ਯੂਟਿਲਾਈਜ਼ ਕਰ ਸਕਦੀ ਹੁੰਦੀ ਹੈ, ਕਿਉਂਕਿ ਬਹੁਤ ਸਾਰੀ ਤਾਕਤ ਤੇ ਹਥਿਆਰ ਹੋਰ ਫਰੰਟ ਤੇ ਲੜਾਈ ਅਤੇ ਸੁਰੱਖਿਆ ਲਈ ਰਿਜ਼ਰਵ ਰੱਖਣੇ ਹੁੰਦੇ ਨੇ। ਇਸ ਕਰਕੇ ਇਹਨਾਂ ਨੇ ਡਰੱਗ ਵਾਰਫੇਅਰ ਵਾਲਾ ਤੇ ਬ੍ਰੇਨ ਵਾਸ਼ਿੰਗ ਵਾਲਾ ਰਸਤਾ ਚੁਣ ਲਿਆ, ਕਿਉਂਕਿ ਘੱਟ ਬਜਟ ਵਿੱਚ ਸਿੱਖਾਂ ਦਾ ਜ਼ਿਆਦਾ ਨੁਕਸਾਨ ਕੀਤਾ ਜਾ ਸਕਦਾ ਹੈ। ਮੋਟਾ ਜਿਹਾ ਹਿਸਾਬ ਤੇ ਸਿੱਖਾਂ ਨੂੰ ਪਤਾ ਹੀ ਹੈ ਕਿ ਕੀ ਚੱਲ ਰਿਹਾ ਪੰਜਾਬ ਵਿੱਚ, ਪਰ ਮੈਂ ਥੋੜੇ ਪੁਆਇੰਟ ਸ਼ਾਰਟ ਲਿਸਟ ਕਰਕੇ ਲਿਖ ਰਿਹਾ। ਏਜੰਸੀਜ਼ ਨੇ ਕੀ ਸਟੱਡੀ ਕੀਤਾ ਹੋ ਤੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ। ਇਹ ਸੈਲਫ ਐਕਸਪਲੇਨੇਟਰੀ ਹੈ ਕਿ ਭਾਈ ਉਹਨਾਂ ਨੇ ਇਹ ਦੇਖਿਆ ਵੀ ਹੋਰ ਪੈਸੇ ਔਰ ਦੂਜੇ ਕਾਹਨੂੰ ਕਰਨੇ ਨੇ। ਦੋ ਨੁਕਤਿਆਂ ਤੇ, ਇੱਕ ਤਾਂ ਉਹਨਾਂ ਨੇ ਡਰੱਗਸ ਲਿਆ ਕੇ ਸੁੱਟ ਦਿੱਤੀਆਂ, ਦੂਸਰਾ ਬ੍ਰੇਨ ਵਾਸ਼ ਕਰੋ। ਔਰ ਪਹਿਲਾ ਪਾਰਟ ਕਿਉਂਕਿ ਉਹਨਾਂ ਦਾ ਰਾਈਟ ਅਪ ਹੈ, ਇਹਦੇ ਬਾਰੇ ਜੇ ਕਿਸੇ ਨੂੰ ਸ਼ਬਦਾਵਲੀ ਤੇ ਕੋਈ ਇਤਰਾਜ਼ ਵੀ ਹੋਏ ਤਾਂ ਉਹਦੇ 'ਚ ਮੇਰਾ ਕਸੂਰ ਨਹੀਂ ਹੈ। ਉਹਨਾਂ ਨੇ ਔਰ ਜਿਹੜਾ ਐਨਾਲਿਸਿਸ ਉਹੀ ਹੁੰਦਾ ਕਿ ਜੋ ਤੁਸੀਂ ਇਮਾਨਦਾਰੀ ਨਾਲ ਮਹਿਸੂਸ ਕਰਦੇ ਹੋ। ਨੰਬਰ 1 ਉਹਨਾਂ ਨੇ ਕਿਹਾ, ਏਜੰਸੀਆਂ ਨੇ 1984 ਵੇਲੇ ਦੀਆਂ ਸਾਰੀਆਂ ਘਟਨਾਵਾਂ ਤੇ ਡਾਟਾ ਸਟੱਡੀ ਕਰਕੇ ਕਨਕਲੂਜਨ ਕੱਢ ਲਿਆ ਕਿ ਵੱਡੀ ਗਿਣਤੀ ਵਿੱਚ ਪੰਜਾਬ ਦੇ ਜੱਟਾਂ ਨੇ ਜੁਝਾਰੂ ਲਹਿਰ ਵਿੱਚ ਹਿੱਸਾ ਲਿਆ, ਤਾਂ ਹੁਣ ਇਹਨਾਂ ਨੂੰ ਹੀ ਜ਼ਿਆਦਾ ਟਾਰਗੇਟ ਕਰੋ। ਇਹ ਡਾਟਾ ਵਾਈਜ਼ ਵੈਸੇ ਆਬਾਦੀ ਵੀ ਜ਼ਿਆਦਾ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਕਿਹਾ ਵੀ ਕਿਵੇਂ ਫਿਰ ਉਹਨਾਂ ਨੇ ਸਿੱਖਾਂ ਵਿਚਲੇ ਅੱਡ-ਅੱਡ ਸੈਕਸ਼ਨਸ 'ਚੋਂ ਜੱਟਾਂ ਨੂੰ ਕਿਵੇਂ ਟਾਰਗੇਟ ਕੀਤਾ। ਕਰਜ਼ੇ ਦਿਓ, ਜ਼ਮੀਨਾਂ ਖੋਵੋ, ਪਾਸਪੋਰਟ ਦਿਓ, ਫਸਲ ਵੇਚਣ ਵੇਲੇ ਖੱਜਲ ਕਰੋ, ਇੰਨਾ ਖਰਾਬ ਕਰੋ ਕਿ ਖੇਤੀ ਤੋਂ ਮੂੰਹ ਮੋੜ ਜਾਣ ਤੇ ਜ਼ਮੀਨਾਂ ਆਪ ਹੀ ਛੱਡ ਦੇਣ। ਔਰ ਇਹ ਕਾਫੀ ਇਫੈਕਟਿਵ ਵੀ ਹੋ ਰਿਹਾ। ਜ਼ਾਤ ਪਾਤ ਉਲਝਾ ਦਿਓ, ਇਹਨਾਂ ਦੇ ਖਿਲਾਫ ਹੋਰ ਵੀ ਫਰੰਟ ਖੋਲ ਦਿਓ, ਜਿਵੇਂ ਪੰਜਾਬ ਵਿੱਚ ਬਿਹਾਰੀ ਵਸਾਓ, ਰੰਗਰੇਟੇ ਸਿੱਖਾਂ ਵਾਲਾ ਰਿਸ਼ਤਾ ਤੋੜੋ। ਹੁਣ ਪੰਜਾਬ 'ਚ ਠੀਕ ਹੈ, ਜ਼ਾਤ ਪਾਤ ਦਾ ਕੋਡ ਕੋਈ ਗਿਆ ਨਹੀਂ ਹੈ, ਲੇਕਿਨ ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਿਵੇਂ ਰੰਗਰੇਟੇ ਦੇ ਨਾਂ ਥੱਲੇ, ਆਈਡੀ ਦੇ ਥੱਲੇ ਕਿਵੇਂ ਸਿੱਖਾਂ ਦੇ ਅੱਡ-ਅੱਡ ਫਿਰਕਿਆਂ ਨੂੰ ਇੱਕ ਦੂਜੇ ਨਾਲ ਉਲਝਾਉਣ ਦੀ ਲਾਈਨ ਹੈ। ਇਹ ਪਹਿਲਾਂ ਅਸੀਂ ਕਦੇ ਨਹੀਂ ਦੇਖਿਆ ਕਿ ਵੀ ਇਸ ਲੈਵਲ ਦੀ ਨਫ਼ਰਤ ਔਰ ਇਸ ਲੈਵਲ ਦੀ ਪ੍ਰੋਵੋਕੇਸ਼ਨ। ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਸਭ ਉਸ ਏਜੰਡੇ ਥੱਲੇ ਹੋ ਰਿਹਾ। ਮਜ਼੍ਹਬੀ ਸਿੱਖਾਂ ਨੂੰ ਭੱਤੇ ਤੇ ਪੈਸੇ ਦਿਓ ਤੇ ਤਾਂ ਕਿ ਉਹਨਾਂ ਨੂੰ ਜੱਟਾਂ ਤੱਕ ਕੋਈ ਗਰਜ ਨਾ ਰਹੇ, ਨਾ ਵਰਤੋਂ ਰਹੂ ਨਾ ਰਿਸ਼ਤਾ ਰਹੂ। ਫਾਰ ਐਗਜ਼ਾਮਪਲ ਹੁਣੇ ਜਿਵੇਂ ਇੱਕ ਬੰਦਾ ਆਪਣੇ ਆਪ ਨੂੰ ਰੰਗਰੇਟਾ ਕਹਿ ਕੇ ਜੱਟਾਂ ਖਿਲਾਫ ਬਕਵਾਸ ਕਰਦਾ ਸੀ, ਮੋਟਿਵ ਸਿਰਫ ਰੰਗਰੇਟੇ ਤੇ ਜੱਟ ਸਿੱਖਾਂ ਵਿੱਚ ਫਸਾਦ ਪਾਉਣਾ। ਇਸ ਤੋਂ ਇਲਾਵਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਰੰਗਰੇਟੇ ਦੇ ਨਾਂ ਤੇ ਇਸ ਕਿਸਮ ਦੀ ਘਟੀਆ ਸ਼ਬਦਾਵਲੀ ਹੁੰਦੀ ਹੈ। ਔਰ ਦੂਸਰੇ ਵੀ ਬਿਨਾਂ ਇਹ ਸਮਝੇ ਕਿ ਭਾਈ ਇਹ ਪਤਾ ਨਹੀਂ ਕਿਹਦਾ ਬੁਲਾਇਆ ਬੋਲਦਾ, ਉਹ ਉਸੇ ਕਿਸਮ ਦਾ। ਤੇ ਆਮ ਜਿਹੜੇ ਦੋਨਾਂ ਵਰਗਾਂ 'ਚ ਬੈਠੇ ਨੇ, ਕੱਲ ਵੀ ਸਾਡੇ ਵੀਰ ਬਲਕਾਰ ਸਿੰਘ ਨਿਊਯਾਰਕ ਤੋਂ, ਜਿਨ੍ਹਾਂ ਨੇ ਪਹਿਲਾਂ ਵੀ ਲਿਖਿਆ ਸੀ, ਉਹਨਾਂ ਨੇ ਸਾਨੂੰ ਇੱਕ ਵੀਡੀਓ ਭੇਜੀ ਕਿ ਇੱਕ ਦਲਿਤ ਗਰੀਬ ਸਿੱਖ ਪਾਠੀ ਉਹਦੇ ਨਾਲ ਕਿਵੇਂ ਜ਼ਾਤ ਪਾਤੀ ਵਿਤਕਰਾ ਹੋ ਰਿਹਾ। ਉਹਨੇ ਕਿਹਾ ਜੀ ਠੀਕ ਹੈ, ਮੈਂ ਸਿੱਖੀ ਛੱਡੀ, ਮੈਂ ਸੌਦਾ ਸਾਧ ਵੱਲ ਚੱਲਿਆ। ਇਹ ਨਹੀਂ ਹੈ ਵੀ ਜਿਹੜਾ ਉਹ ਵਿਤਕਰਾ ਨਹੀਂ ਹੋ, ਪਰ ਜਿਵੇਂ ਉਹਨੂੰ ਉਭਾਰ ਕੇ ਇਸ ਵੇਲੇ ਪੋਲੀਟੀਸਾਈਜ਼ ਕੀਤਾ ਗਿਆ, ਇਹ ਉਹਨਾਂ ਦਾ ਕਹਿਣਾ ਹੈ ਵੀ ਇਹ ਏਜੰਸੀਆਂ ਦੀ ਇੱਕ ਪੂਰੀ ਖੇਡ ਹੈ। ਔਰ ਇਹ ਉਹਨਾਂ ਨੂੰ ਕਿਹਾ ਕਿ ਇਸ ਤੋਂ ਇਲਾਵਾ ਰੋਜ਼ ਨਵੇਂ ਸਾਧ ਖੜੇ ਕਰੋ, ਆਪਸ ਵਿੱਚ ਲੜਾਓ। ਸੌਦਾ ਸਾਧ ਦਾ ਸਾਡੇ ਸਾਹਮਣੇ ਹੀ ਹੈ। ਆਪਸ ਵਿੱਚ ਲੜਾਓ, ਗੁਰੂ ਘਰਾਂ ਵਿੱਚ ਖਰੀਦ ਕੇ ਬੰਦੇ ਫਿੱਟ ਕਰੋ ਜਾਂ ਏਜੰਸੀਆਂ ਦੇ ਲੋਕ ਫਿੱਟ ਕਰੋ। ਦੁੱਕੀ ਤਿੱਕੀ ਜਿਹੜਾ ਵੀ ਕੋਈ ਸਿੱਖਾਂ ਖਿਲਾਫ ਬੋਲੇ, ਉਹਨਾਂ ਨੂੰ ਸਿਕਿਉਰਿਟੀ ਦਿਓ ਤੇ ਉਹ ਖੁੱਲ੍ਹ ਕੇ ਭੌਂਕ ਸਕਣ, ਤੇ ਹਿੰਦੂ ਸਿੱਖ ਦਾ ਵਿਵਾਦ ਖੜਾ ਹੋ ਜਾਏ ਤੇ ਰੋਜ਼ ਫਸਾਦ ਹੋਣ। ਬੇਅਦਬੀਆਂ ਕਰਵਾਓ ਤਾਂ ਕਿ ਸਿੱਖਾਂ ਦਾ ਹੌਸਲਾ ਟੁੱਟ ਜਾਏ ਕਿ ਛੱਡੋ ਹੁਣ ਕਿਸ ਨਾਲ ਲੜਾਈ ਕਰੀਏ। ਭਾਵ ਕਿ ਸਮਾਜਿਕ, ਆਰਥਿਕ, ਸਿਆਸੀ, ਧਾਰਮਿਕ ਹਰ ਪਾਸੇ ਇੰਨੀਆਂ ਮੁਸੀਬਤਾਂ ਖੜੀਆਂ ਕਰ ਦਿਓ, ਹਰ ਪਾਸੇ ਤੋਂ ਘੇਰੋ। ਇਹ ਬਿਲਕੁਲ ਠੀਕ ਹੈ। ਜਦੋਂ ਮਲਟੀਪਲ ਹੁੰਦਾ ਫਿਰ ਬੰਦਾ ਕੀ ਕਰਦਾ, ਬੰਦਾ ਫਿਰ ਹਾਰ ਕੇ ਬਹਿ ਜਾਂਦਾ। ਦੂਸਰਾ ਨੁਕਤਾ ਉਹਨਾਂ ਨੇ ਕਿਹਾ ਵੀ ਕ੍ਰਿਮੀਨਲਾਈਜੇਸ਼ਨ ਆਫ ਪੰਜਾਬ, ਪੰਜਾਬ ਦੇ ਵਿੱਚ ਪੰਜਾਬ ਦਾ ਅਪਰਾਧੀਕਰਨ। ਪੰਜਾਬ ਵਿੱਚ ਗੈਂਗ ਖੜੇ ਕਰੋ, ਬਾਹਰੀ ਸਟੇਟਾਂ 'ਚੋਂ ਕ੍ਰਿਮੀਨਲ ਲਿਆ ਕੇ ਪੰਜਾਬ ਵਿੱਚ ਉਹਨਾਂ ਦਾ ਦਬਦਬਾ ਕਾਇਮ ਕਰੋ। ਜੋ ਹੁਣ ਲਾਰੈਂਸ ਬਿਸ਼ਨੋਈ ਗੈਂਗ ਔਰ ਦੂਜੇ ਤੀਜੇ ਸਾਰੇ, ਕੋਈ ਹਰਿਆਣਵੀ, ਕੋਈ ਦੂਸਰੀਆਂ ਸਟੇਟਾਂ ਤੋਂ, ਸਿੱਧੂ ਮੂਸੇਵਾਲਾ ਦਾ ਕਤਲ ਜਿਨ੍ਹਾਂ ਹਾਲਾਤਾਂ 'ਚ ਹੋਇਆ, ਫਿਰ ਜਿਹੜੇ ਕੀਤੇ ਜਿਨ੍ਹਾਂ ਨੂੰ ਨਾਮਜ਼ਦ, ਉਹਨਾਂ ਨੂੰ ਗੋਇੰਦਵਾਲ ਜੇਲ੍ਹ 'ਚ ਐਨਕਾਊਂਟਰ ਬਣਾ ਕੇ। ਸੋ ਇਹ ਸਾਰੀ ਏਜੰਸੀਆਂ ਦੀ ਖੇਡ ਦਾ ਹਿੱਸਾ ਹੈ, ਇਹ ਕੋਈ ਆਪਣੇ ਆਪ ਹੋ ਰਿਹਾ ਵਰਤਾਰਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਉਹ ਪੰਜਾਬ ਨੂੰ ਤਾਂ ਪੰਜਾਬ 'ਚ ਡਰ ਪੈਦਾ ਕਰੋ ਲੋਕਾਂ 'ਚ, ਤਾਂ ਕਿ ਉਹ ਪੰਜਾਬ ਨੂੰ ਜਲਦੀ ਛੱਡ ਕੇ ਭੱਜ ਜਾਣ। ਉੱਪਰੋਂ ਦੇਸੀ ਹਥਿਆਰ ਤੇ ਡਰੱਗਸ ਦੀ ਸਪਲਾਈ ਜਾਰੀ ਰੱਖੋ
ਤਾਂ ਕਿ ਪੰਜਾਬ ਵਿੱਚ ਕ੍ਰਾਈਮ ਵੱਧ ਜਾਏ। ਲਾਇਸੈਂਸੀ ਹਥਿਆਰ ਜ਼ਬਤ ਕਰੋ ਜਾਂ ਲਾਇਸੈਂਸ ਕੈਂਸਲ ਕਰੋ ਤੇ ਤਾਂ ਕਿ ਲੋੜ ਪੈਣ ਤੇ ਲੋਕ ਆਪਣੀ ਸੁਰੱਖਿਆ ਵੀ ਨਾ ਕਰ ਸਕਣ। ਇਹਨਾਂ ਨੇ ਲਾਇਸੈਂਸ ਰੱਦ ਕਰਨ ਤੋਂ ਪਹਿਲਾਂ ਲਾਇਸੈਂਸ ਲੈਣਾ ਤੇ ਰਿਨਿਊ ਕਰਨਾ ਵੀ ਬਹੁਤ ਔਖਾ ਕਰ ਦਿੱਤਾ ਸੀ। ਲਾਇਸੈਂਸ ਦੀ ਫੀਸ ਵੀ ਬਹੁਤ ਵਧਾ ਦਿੱਤੀ ਸੀ ਕਿ ਪੰਜਾਬ ਦੇ ਲੋਕ ਹਥਿਆਰ ਰੱਖਣਾ ਹੀ ਅਫੋਰਡ ਨਾ ਕਰ ਸਕਣ, ਫਿਰ ਮਜਬੂਰ ਹੋ ਕੇ ਨਾਜਾਇਜ਼ ਹਥਿਆਰ ਰੱਖਣ ਤੇ ਸਰਕਾਰ ਨੂੰ ਕੋਈ ਵੱਡੀ ਕਾਰਵਾਈ ਦਾ ਬਹਾਨਾ ਮਿਲ ਜਾਏ। ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਗੈਂਗ ਜੋ ਇੰਟਰਨੈਟ ਉੱਤੇ ਹਮੇਸ਼ਾ ਛਾਏ ਹੁੰਦੇ ਹਨ, ਉਹ ਅਸਲ ਵਿੱਚ ਐਗਜ਼ਿਸਟ ਨਹੀਂ ਕਰਦੇ, ਸਗੋਂ ਸਰਕਾਰ ਦਾ ਸਿਰਫ ਇੱਕ ਪ੍ਰੋਪੇਗੈਂਡਾ ਹੈ ਤਾਂ ਕਿ ਘਟਨਾਵਾਂ ਨੂੰ ਅੰਜਾਮ ਸਰਕਾਰੀ ਏਜੰਸੀਆਂ ਦੇ ਬੰਦੇ ਦੇਣ ਤੇ ਜ਼ਿੰਮੇਵਾਰੀ ਕਿਸੇ ਇਹੋ ਜਿਹੇ ਗੈਂਗ ਤੇ ਪੈ ਜਾਏ ਜੋ ਐਗਜ਼ਿਸਟ ਹੀ ਨਹੀਂ ਕਰਦਾ, ਬਸ ਰਿਕਾਰਡ ਵਿੱਚ ਹੀ ਹੈ। ਨਾ ਕਿਸੇ ਨੂੰ ਕੋਈ ਸੁਰਾਗ ਹੱਥ ਲੱਗੇ ਕਿ ਕ੍ਰਾਈਮ ਕੌਣ ਕਰ ਗਿਆ, ਨਾ ਕੋਈ ਮਸਲਾ ਭੜਕੇ। ਲੋਕ ਚੁੱਪਚਾਪ ਸਾਰਾ ਕੁਝ ਬਰਦਾਸ਼ਤ ਕਰੀ ਜਾਣ ਤੇ ਗੈਂਗਸ ਨੂੰ ਹੀ ਜ਼ਿੰਮੇਵਾਰ ਸਮਝਣ, ਪੰਜਾਬ ਦਾ ਨੁਕਸਾਨ ਹੋਈ ਜਾਏ। ਫਿਰ ਜਦੋਂ ਸਰਕਾਰ ਕੋਈ ਵੱਡੀ ਕਾਰਵਾਈ ਕਰਕੇ ਨੌਜਵਾਨ ਮਾਰੇ ਤਾਂ ਪੰਜਾਬੀ ਲੋਕਾਂ ਦੀ ਸਪੋਰਟ ਮਿਲੇ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਗੈਂਗਸਟਰ ਮਾਰ ਰਹੀ ਹੈ। ਪਰ ਆਮ ਲੋਕ ਇਹ ਸਮਝ ਨਹੀਂ ਸਕਦੇ ਕਿ ਗੈਂਗ ਤੇ ਸਿਰਫ ਖੜੇ ਹੀ ਤਾਂ ਕੀਤੇ ਸੀ ਤਾਂ ਕਿ ਨੌਜਵਾਨਾਂ ਨੂੰ ਮਾਰਨ ਦਾ ਬਹਾਨਾ ਮਿਲ ਜਾਏ। ਉਹਨਾਂ ਨੇ ਕਿਹਾ ਇਟ ਇਜ਼ ਏ ਟ੍ਰੈਪ, ਇਹ ਟ੍ਰੈਪ ਹੈ। ਫਿਰ ਪੰਜਾਬ ਦੇ ਬਹੁਤ ਸਾਰੇ ਗੁੰਡੇ ਤੇ ਗੈਂਗ ਸਿਆਸੀ ਪਾਰਟੀਆਂ ਲਈ ਕੰਮ ਕਰਦੇ ਨੇ, ਉਹਨਾਂ ਦੇ ਕਹਿਣ ਤੇ ਹੀ ਕ੍ਰਾਈਮ ਹੁੰਦਾ ਹੈ। ਜਦੋਂ ਵੀ ਅਕਾਲੀ ਵਿਰੋਧੀ ਧਿਰ 'ਚ ਆ ਜਾਂਦੇ ਨੇ, ਗੁੰਡਾਗਰਦੀ ਸ਼ੁਰੂ ਕਰਵਾ ਦਿੰਦੇ ਨੇ ਤਾਂ ਕਿ ਰੂਲਿੰਗ ਪਾਰਟੀ ਦੀ ਸਰਕਾਰ ਦੀ ਬਦਨਾਮੀ ਹੋਏ। ਤੇ ਜਦੋਂ ਇਹਨਾਂ ਦੀ ਸਰਕਾਰ ਆਉਂਦੀ ਹੈ ਫਿਰ ਲਾਲ ਬੱਤੀ ਵਿੱਚ ਡਰੱਗ ਦੀ ਤਸਕਰੀ ਜ਼ੋਰ ਫੜ ਲੈਂਦੀ ਹੈ। ਬਸ ਇਹੀ ਕੰਮ ਕਾਂਗਰਸ ਤੇ ਬਾਕੀ ਲੰਡੀ ਬੁੱਚੀ ਲੀਡਰਾਂ ਦਾ ਹੈ। ਸਾਰੀ ਕੁਰਸੀ, ਪਾਵਰ, ਚੌਧਰ ਤੇ ਪੈਸੇ ਦੀ ਭੁੱਖ ਹੈ। ਇਹਨਾਂ ਚਾਰ ਚੀਜ਼ਾਂ ਲਈ ਲੀਡਰ ਆਪਣਾ ਜ਼ਮੀਰ ਤੇ ਕੀ ਪਿਓ ਵੀ ਵੇਚ ਸਕਦੇ ਹਨ। ਮੈਂ ਇੱਥੇ ਇਹਨੂੰ ਕਲੋਜ਼ ਕਰਦਾ। ਅਜੇ ਉਹਨਾਂ ਦੇ ਕਪਲ ਆਫ ਪੁਆਇੰਟਸ ਨੇ, ਇਹਨੂੰ ਅਸੀਂ ਜਾਰੀ ਰੱਖਾਂਗੇ। ਮੈਂ ਘੜੀ ਵੱਲ ਦੇਖ ਰਿਹਾ ਔਰ ਅਸੀਂ ਨੈਕਸਟ ਪ੍ਰੋਗਰਾਮ ਦੇ ਵਿੱਚ ਬਾਕੀ ਸੈਕੰਡ ਇਸ ਸੈਗਮੈਂਟ ਆਉਣ ਵਾਲੇ ਦਿਨ ਵਿੱਚ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰੋਤਿਆਂ ਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।